ਜੀ ਦੋਸਤੋ, ਜਿਵੇਂ ਕਿ ਡਾਕਟਰ ਬੁਤਾਲੀਆ ਸਾਹਿਬ ਸਾਡੇ ਨਾਲ ਜੁੜੇ ਹੋਏ ਹਨ ਔਰ ਪਿਛਲੀ ਕਿਸ ਦੇ ਵਿੱਚ ਅਸੀਂ ਗੱਲ ਇੱਕ ਉਸ ਮੋੜ ਤੇ ਰੋਕੀ ਸੀ ਕਿ ਜਿੱਥੇ ਬੁਤਾਲੀਆ ਸਾਹਿਬ ਵੀ ਥੋੜੇ ਜਜ਼ਬਾਤੀ ਸੀ, ਮੈਂ ਵੀ ਜਜ਼ਬਾਤੀ ਸੀ ਔਰ ਲਾ ਮਹੱਲਾ ਗੱਲ ਹੈ ਕਿ ਤੁਸੀਂ ਵੀ ਜਜ਼ਬਾਤੀ ਹੋਵੋਗੇ। 42 ਪਿੰਡਾਂ ਦੇ ਮਾਲਕ ਕਿਵੇਂ ਬੇਘਰੀ ਦੀ ਇਹ ਦਾਸਤਾਨ ਲੈ ਕੇ ਚੱਲਦੇ ਹਨ ਔਰ ਅੱਗੇ ਕੀ ਵਾਪਰਦੀ ਹੈ, ਕੀ ਹੁੰਦਾ ਹੈ, ਇਹ ਬੇਘਰੀ ਦਾਸਤਾਨ ਕਿਵੇਂ ਅੱਗੇ ਚੱਲਦੀ ਹੈ, ਇਸ ਕਿਸ਼ਤ ਵਿੱਚ ਬਿਆਨ ਕਰਦੇ ਹਾਂ। ਜੀ ਬੁਤਾਲੀਆ ਸਾਹਿਬ, ਕਾਈਂਡਲੀ ਤੁਸੀਂ ਸਟਾਰਟ ਕਰੋ। ਜੀ ਆਪ ਜੀ ਸਾਰੇ ਦਰਸ਼ਕਾਂ ਨੂੰ ਵੈਲਕਮ ਬੈਕ ਜੀ, ਸਾਰਿਆਂ ਨੂੰ ਜੀ ਆਇਆਂ ਨੂੰ। ਤੇ ਜੀ ਪਿਛਲੀ ਵਾਰ ਜਿੱਥੇ ਮੈਂ ਗੱਲ ਛੱਡੀ ਸੀ ਕਿ ਹੁਣ ਮੇਰੇ ਦਾਦਾ ਦਾਦੀ ਜੀ ਪਾਰ ਪਹੁੰਚ ਗਏ, ਤੇ ਜਦੋਂ ਮੈਂ ਕਿਤਾਬ ਜਿਹੜੀ ਆਪਣਾ ਅਹਿਮਦ ਸਾਹਿਬ ਨੇ ਕਿਤਾਬ ਆਪ ਜੀ ਨੂੰ ਦਿਖਾਈ ਸੀ, ਸੰਗੇ ਮੀਲ ਤੇ ਅਵੇਲੇਬਲ ਹੈਗੀ ਹੈ, ਮਾਈ ਜਰਨੀ ਹੋਮ, ਜਿਹੜੀ ਸ਼ਾਹਮੁਖੀ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਵਿੱਚ ਉੱਥੋਂ ਅਵੇਲੇਬਲ ਹੈਗੀ ਹੈ ਜੀ ਲਾਹੌਰ ਵਿੱਚ ਬੁੱਕ ਸ਼ਾਪ ਤੋਂ। ਜਦੋਂ ਮੈਂ ਕਿਤਾਬ ਲਿਖੀ ਸੀ, ਮੈਨੂੰ ਆਬਵੀਅਸਲੀ ਉਸ ਆਦਮੀ ਦਾ ਨਾਂ ਯਾਦ ਨਹੀਂ, ਜਾਂ ਜਿਸ ਉਸ ਫਰਿਸ਼ਤੇ ਦਾ ਨਾਂ ਯਾਦ ਨਹੀਂ। ਮੈਨੂੰ ਫਰਿਸ਼ਤਾ ਕਹਿਣਾ ਮੇਰੇ ਲਈ ਜ਼ਿਆਦਾ ਚੰਗਾ, ਆਦਮੀ ਨਾਲੋਂ ਵੱਡਾ ਆਦਮੀ ਸੀ। ਉਹਦੇ ਲਈ ਇਨਸਾਨੀਅਤ ਬਹੁਤ ਜ਼ਰੂਰੀ ਸੀ। ਇਹ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਤੇ ਕਿਤਾਬ ਵਿੱਚ ਮੈਂ ਕਿਤੇ ਲਿਖਿਆ ਨਹੀਂ ਨਾਮ। ਜਦੋਂ ਜੀ ਮੈਂ ਇਸ ਵਾਰੀ ਆਇਆ, ਅਹਿਮਦ ਸਾਹਿਬ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਕਿਤਾਬ ਦੀ ਮੁੱਖ ਵਿਖਾਈ ਸੀ ਐਟ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ, ਉੱਥੇ ਤੁਹਾਡੇ ਲਾਹੌਰ ਦੇ ਡਾਕਟਰ ਕਲਿਆਣ ਸਿੰਘ ਪ੍ਰੋਫੈਸਰ ਹੈਗੇ ਆ, ਗਵਰਨਮੈਂਟ ਕਾਲਜ ਲਾਹੌਰ ਜੀ। ਉਸ ਤੋਂ ਪਹਿਲੀ ਪੋਸਟਿੰਗ ਕਹਿੰਦੇ ਸੀ, ਉਹ ਬੋਲੇ ਸੀ ਉਦੋਂ ਮੁੱਖ ਵਿਖਾਈ ਤੇ, ਉਹ ਕਹਿੰਦੇ ਸੀ ਕਿ ਪਹਿਲੀ ਪੋਸਟਿੰਗ ਉਹਨਾਂ ਦੀ ਗੁਜਰਾਂਵਾਲਾ ਜੀ। ਬਿਲਕੁਲ, ਕਲਿਆਣ ਸਿੰਘ ਗੁਜਰਾਂਵਾਲੇ ਪਹਿਲੇ ਪੜ੍ਹਾ ਰਹੇ ਸੀ। ਬਿਲਕੁਲ ਜੀ। ਕਹਿੰਦੇ ਉੱਥੇ ਉਹਨਾਂ ਨੇ ਸਿੱਖਾਂ ਦੀ ਤੇ ਜਿਹੜੀ ਪੁਰਾਣੀ ਫੈਮਿਲੀ ਦੀ ਕਾਫੀ ਰਿਸਰਚ ਕੀਤੀ ਸੀ ਉੱਥੇ। ਤੇ ਮੈਂ ਹੁਣ ਦੇਖੋ ਜੀ ਸਟੇਜ ਤੇ ਬੈਠਾ, ਤੁਸੀਂ ਉੱਥੇ ਵੀਰ ਜੀ ਸਾਹਮਣੇ ਬੈਠੇ ਸੀ, ਮੈਨੂੰ ਯਾਦ ਹੈ। ਮੈਂ ਸਟੇਜ ਤੇ ਬੈਠਾ ਤੇ ਮੇਰੇ ਨਾਲ ਜਸਟਿਸ ਖਵਾਜਾ, ਉਹਨਾਂ ਦੀ ਵਾਈਫ ਜਿਨ੍ਹਾਂ ਨੂੰ ਮੈਂ ਪਿਆਰ ਨਾਲ ਅੰਮੀ ਕਹਿੰਦਾ ਜੀ, ਅਡਾਪਟਡ ਅੰਮੀ ਹੈ ਮੇਰੀ, ਹਾਂਜੀ, ਬੀਨਾ ਬੇਗਮ ਸਾਹਿਬਾਂ, ਤੇ ਹੋਰ ਗੈਸਟ ਸਾਰੇ ਬੈਠੇ ਸੀ ਮੇਰੇ ਨਾਲ, ਤੇ ਕਲਿਆਣ ਸਿੰਘ ਬੋਲ ਰਹੇ। ਉਹ ਕਹਿੰਦੇ ਮੈਨੂੰ ਉਦੋਂ ਪਤਾ ਲੱਗਾ, ਉਹਨਾਂ ਨੇ ਮੇਰੀ ਕਿਤਾਬ ਪੜ੍ਹੀ ਸੀ, ਕਹਿੰਦੇ ਮੈਨੂੰ ਉਦੋਂ ਪਤਾ ਲੱਗਾ ਕਿ ਜਿਹੜੇ ਆਦਮੀ ਨੇ ਅਜੀਤ ਸਿੰਘ ਬੁਤਾਲੀਆ ਤੁਹਾਡੀ ਫੈਮਿਲੀ ਨੂੰ ਪਨਾਹ ਦਿੱਤੀ ਸੀ ਲਾਹੌਰ ਵਿੱਚ, ਉਹਨਾਂ ਦਾ ਨਾਂ ਸੀ ਅਹਿਮਦ ਬਸ਼ੀਰ ਵਿਰਕ। ਕਿਉਂਕਿ ਮੈਂ ਸਟੇਜ ਤੇ ਬੈਠਾ, ਲਿਟਰਲੀ ਮੇਰਾ ਆਲਮੋਸਟ ਰੋਣਾ ਨਿਕਲ ਗਿਆ, ਕਿਉਂਕਿ ਦੇਖੋ ਜੀ ਮੈਂ ਤੇ ਚੀਜ਼ ਲੱਭਦਾ ਸੀ। ਇਹ ਜੀ ਇਹ ਰੱਬ ਕੰਮ ਕਰਾਉਂਦਾ ਹੈ ਜਿਹੜੇ। ਦੇਖੋ ਜੀ ਉਹਨਾਂ ਨੇ ਕਿਤਾਬ ਪੜ੍ਹੀ, ਉਹਨਾਂ ਨੂੰ ਇਨਵਾਈਟ ਵੈਸੇ ਹੀ ਕੀਤਾ, ਉਹਨਾਂ ਨੂੰ ਪਹਿਲੇ ਦੱਸਿਆ ਨਹੀਂ ਮੈਨੂੰ ਉਹਨਾਂ ਨੇ, ਇਹ ਮੈਂ ਸਟੇਜ ਤੇ ਬੈਠੇ ਪਤਾ ਲੱਗਾ ਹੈ ਕਿ ਅਹਿਮਦ ਬਸ਼ੀਰ ਵਿਰਕ। ਤੇ ਜਦੋਂ ਫਿਰ ਇਹ ਕਲਿਆਣ ਸਿੰਘ ਨੇ ਜਲਦੀ ਜਾਣਾ ਸੀ, ਤੁਹਾਨੂੰ ਪਤਾ ਹੈ ਕਿ ਕਿਤੇ ਮੀਟਿੰਗ ਸੀ ਉਹਨਾਂ ਦੀ, ਤੇ ਮੈਂ ਫਿਰ ਉਹਨਾਂ ਨੂੰ ਇੱਕ ਮਿੰਟ ਸਟੇਜ ਤੇ ਬੁਲਾਇਆ ਤੇ ਮੇਰੀ ਸਾਈਡ ਤੇ ਗੱਲ ਹੋਈ ਤੇ ਮੈਂ ਕਿਹਾ ਜੀ ਇਹ ਕੌਣ ਹੈਗੇ। ਫਿਰ ਉਹਨਾਂ ਨੇ ਸਮਝਾਇਆ ਮੈਨੂੰ ਕਿ ਜੀ ਪਾਕਿਸਤਾਨ ਦੇ ਫਾਰਮਰ ਲਾਅ ਐਂਡ ਜਸਟਿਸ ਮਿਨਿਸਟਰ ਹੁੰਦੇ ਸੀ ਮਹਿਬੂਬ ਬਸ਼ੀਰ ਵਿਰਕ, ਇਹ ਗੁਜਰਾਂਵਾਲਾ ਤੋਂ ਮੈਂਬਰ ਆਫ ਨੈਸ਼ਨਲ ਪਾਰਲੀਮੈਂਟ ਦੇ ਵੀ ਮੈਂਬਰ ਹੈ ਜੀ ਇਸ ਟਾਈਮ। ਕਹਿੰਦੇ ਉਹਨਾਂ ਦੇ ਫਾਦਰ ਸੀ ਜੀ, ਬੜੀ ਪ੍ਰੋਮਿਨੈਂਟ ਫੈਮਿਲੀ, ਬੜੀ ਪ੍ਰੋਮਿਨੈਂਟ ਫੈਮਿਲੀ। ਬਿਲਕੁਲ। ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਪਤਾ ਲੱਗ ਕੇ ਕਿਹੜਾ ਫਰਿਸ਼ਤਾ ਹੈ ਜਿਨਨੇ ਉਹਨਾਂ ਨੂੰ ਪਨਾਹ ਦਿੱਤੀ ਸੀ। ਸੋ ਜੀ ਜਦੋਂ ਮੈਂ ਇਸ ਵਾਰੀ ਆਇਆ, ਉਸ ਤੋਂ ਬਾਅਦ ਮੈਂ ਜਦੋਂ ਮੁੱਖ ਵਿਖਾਈ ਤੋਂ ਬਾਅਦ ਮੈਂ ਫਿਰ ਜੇਲਮ ਗਿਆ, ਆਪਣਾ ਟਿੱਲਾ ਜੋਗੀਆਂ ਹੋ ਕੇ ਆਇਆ, ਫਿਰ ਅੱਗੇ ਮੈਂ ਪਿਸ਼ਾਵਰ ਗਿਆ, ਤੇ ਵਾਪਸੀ ਤੇ ਮੈਂ ਗੁਜਰਾਂਵਾਲਾ ਆਇਆ। 2 ਦਿਨ ਆਪਣੇ ਪਿੰਡ ਵੀ ਰਹਿ ਕੇ ਆਇਆ, ਆਪਣੇ ਜੱਦੀ ਪਿੰਡ ਰਾਤ ਉੱਥੇ। ਤੇ ਜਿਹੜੇ ਪਿੰਡ ਦੇ ਮਰਾਸੀ ਹੈ, ਜੋ ਉਹਨਾਂ ਨੇ ਧਮਾਲ ਲਾਈ ਜੀ, ਮੈਂ ਕਦੀ ਇਹੋ ਜਿਹੀ ਕਵਾਲੀਆਂ ਨਹੀਂ ਸੁਣੀਆਂ ਜੋ ਪਿੰਡ ਦੇ ਮਰਾਸੀਆਂ ਨੇ ਲਾਈਆਂ। ਇਹ ਵੀ ਉਹਨਾਂ ਨੇ ਹੈ ਕਿ ਜੀ ਮੇਰੀ ਜੇਬ ਵਿੱਚ ਮੇਰਾ ਖਿਆਲ ਹੈ 40,000 ਰੁਪਇਆ ਸੀ, ਉਹ ਮੈਂ ਸਾਰਾ ਹੀ ਦੇ ਆਇਆ, ਸਾਰਾ ਹੀ ਜੇਬ ਖਾਲੀ ਕਰਤੀ। ਹਾਂਜੀ, ਦਿਲ ਖੁਸ਼ ਹੋ ਕੇ। ਤੇ ਜੀ ਮੇਰਾ ਬਹੁਤ ਦਿਲ ਸੀ ਕਿ ਜਿਹੜੇ ਫਰਿਸ਼ਤੇ ਨੇ ਮੇਰੇ ਦਾਦਾ ਦਾਦੀ ਜੀ ਨੂੰ ਪਨਾਹ ਦਿੱਤੀ ਹੈ, ਮੈਂ ਉਹਨਾਂ ਦੇ ਬੇਟੇ ਨੂੰ ਮਿਲ ਕੇ ਆਵਾਂ। ਸੋ ਜੀ ਮੈਂ ਕਾਲ ਕੀਤੀ ਤੇ ਟਾਈਮ ਲੈ ਲਿਆ ਮਹਿਬੂਬ ਬਸ਼ੀਰ ਵਿਰਕ ਖਾਨਾਂ ਦੇ ਦਫ਼ਤਰ। ਉਹ ਜਿਵੇਂ ਦੱਸਿਆ ਜੀ, ਉਹ ਤੁਹਾਡੀ ਨੈਸ਼ਨਲ ਅਸੈਂਬਲੀ ਦੇ ਇਸ ਟਾਈਮ ਮੈਂਬਰ ਹੈਗੇ ਆ ਗੁਜਰਾਂਵਾਲਾ ਤੋਂ। ਉਹਨਾਂ ਦਾ ਦਫ਼ਤਰ ਜਿਹੜਾ ਹੈਗਾ ਉਹ DC ਦਾ ਦਫ਼ਤਰ, ਜਿਹੜੀ ਕਚਹਿਰੀਆਂ ਹੈਗੀਆਂ ਉੱਥੇ ਹੈਗਾ। ਤੇ ਮੈਂ ਉੱਥੇ ਪਹੁੰਚ ਗਿਆ ਤੇ ਜੀ ਕਿਤਾਬ ਮੇਰੇ ਕੋਲ ਨਾਲ ਸੀ ਤੇ ਮੈਂ ਕਿਤਾਬ ਦੀ ਕਾਪੀ ਵੀ ਦਿੱਤੀ। ਮੈਂ ਉਹਨੂੰ ਦੱਸਿਆ ਕਿ ਜੀ ਇਸ ਕਰਕੇ ਮੈਂ ਉੱਥੇ ਆਇਆ ਤੇ ਸਾਡੀ ਗੱਲਬਾਤ ਹੁੰਦੀ ਰਹੀ। ਤੇ ਆਪਣਾ ਮਹਿਬੂਬ ਸਾਹਿਬ ਮੈਨੂੰ ਕਹਿੰਦੇ ਬੇਟਾ ਇਹ ਹੋ ਸਕਦਾ ਹੈ ਕਿ ਕੋਈ ਹੋਰ ਵੀ ਹੋਵੇ, ਜ਼ਰੂਰੀ ਥੋੜਾ ਹੈ ਕਿ ਵੀ ਮੇਰੇ ਫਾਦਰ ਨੇ ਤੁਹਾਡੇ ਫਾਦਰ ਨੂੰ ਪਨਾਹ ਦਿੱਤੀ ਹੋਵੇ। ਕਹਿੰਦੇ ਮੇਰੇ ਫਾਦਰ ਨੇ ਇਹਦੇ ਬਾਰੇ ਕਦੀ ਗੱਲ ਨਹੀਂ ਕੀਤੀ, ਕਦੀ ਵੀ ਕਹਿੰਦੇ ਇਹਦੇ ਬਾਰੇ ਗੱਲ ਨਹੀਂ ਕੀਤੀ। ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਜਦੋਂ ਅਗਸਤ 1947 ਤੋਂ ਲੈ ਕੇ ਦਸੰਬਰ ਤੱਕ ਤੁਹਾਡੇ ਫਾਦਰ ਕਿੱਥੇ ਹੁੰਦੇ ਸੀ? ਕਹਿੰਦੇ ਉਹ ਹੁੰਦੇ ਲਾਹੌਰ ਸੀ।
ਮੈਂ ਕਿਹਾ ਉਹ ਕਿਵੇਂ? ਉਦੋਂ ਨਾ ਜੀ ਕੋਈ ਟੈਕਸੇਸ਼ਨ ਦਾ ਮਹਿਕਮਾ ਹੁੰਦਾ ਸੀ, ਟੈਕਸੇਸ਼ਨ ਦਾ, ਜਿਹੜਾ ਪੁਲਿਸ ਦੇ ਅੰਡਰ ਆਉਂਦਾ ਸੀ ਉਦੋਂ। ਹੁਣ ਤੇ ਡਿਫਰੈਂਟ ਹੋ ਗਿਆ ਨਾ ਆਰਗੇਨਾਈਜੇਸ਼ਨ ਸਟਰਕਚਰ। तो वो तो मैं क्या बिल्कुल ठीक है। मैं क्या मेरी दादी ने जो मैंने याद है किया सी या पुलिस सी या आर्मी दे ਇਹੋ ਜਿਹੇ ਕੋਈ ਸਿਕਿਉਰਿਟੀ ਦੇ ਮਹਿਕਮੇ ਵਿੱਚ ਸੀ। ਤੇ ਮਹਿਬੂਬ ਸਾਹਿਬ ਕਹਿੰਦੇ ਕਿ ਵੀ ਮੈਂ ਆਪਣੇ ਪਿੰਡ ਹੁੰਦਾ ਸੀ ਆਪਣੇ ਦਾਦੇ ਦੇ ਨਾਲ, ਤੇ ਆਈ ਥਿੰਕ ਉਹ ਕਹਿੰਦੇ ਸੀ ਉਦੋਂ ਆਪ 12 ਜਾਂ 13 ਸਾਲ ਦੇ ਸੀ। ਸੋ ਕਹਿੰਦੇ ਮੈਂ ਆਪਣੇ ਦਾਦੇ ਨਾਲ ਪਿੰਡ ਹੁੰਦਾ ਸੀ। ਉਹ ਦੱਸਿਆ ਕਿ ਵੀ ਕਿਵੇਂ ਟਰੱਕਾਂ ਦੇ ਟਰੱਕ ਉਹਨਾਂ ਦੇ ਦਾਦਾ ਜੀ ਨੇ ਟਰੱਕਾਂ ਦੇ ਟਰੱਕ ਹਿੰਦੂ ਤੇ ਸਿੱਖ ਆਪਣੇ ਪਿੰਡ ਵਿੱਚੋਂ ਗੱਡੀਆਂ 'ਚ ਲੁਕਾ ਕੇ ਭਾਰ ਭੇਜੇ। ਫਿਰ ਉਹਨਾਂ ਨੇ ਇਹ ਵੀ ਗੱਲ ਮੈਨੂੰ ਦੱਸੀ ਕਿ ਇੱਕ ਕੋਈ ਸਿੱਖਾਂ ਦਾ ਇੱਕ ਮੁੰਡਾ ਤੇ ਕੁੜੀ ਪਿੱਛੇ ਰਹਿ ਗਏ ਸੀ ਪਿੰਡ ਵਿੱਚ। ਇਹ ਗੱਲ ਉਹਨਾਂ ਨੇ ਦੱਸੀ? ਇਹ ਦੱਸੀ ਫਿਰ ਦੁਬਾਰਾ? ਹਾਂਜੀ ਮੈਂ ਜਦੋਂ ਉਹਨਾਂ ਕੋਲ ਬੈਠਾ, ਉਹਨੇ ਦੱਸੀ ਮੈਨੂੰ ਗੱਲ ਸਾਰੀ। ਹਾਂ ਤੇ ਤੁਸੀਂ ਉਹਨਾਂ ਨਾਲ ਵੀ ਗੱਲ ਕਰਨਾ। ਇਹ ਜੀ ਕਹਿੰਦੇ ਕਿ ਇੱਕ ਮੁੰਡਾ ਕੁੜੀ ਰਹਿ ਗਏ ਤੇ ਕਹਿੰਦੇ ਮੇਰੇ ਦਾਦਾ ਜੀ ਉਹਨਾਂ ਨੂੰ ਆਪ ਸਾਡੇ ਘਰ ਲਿਆ। ਕਹਿੰਦੇ ਉਹ ਸਾਡੇ ਫਰੈਂਡ ਬਣ ਗਏ, ਸਾਡੇ ਨਾਲ ਰਹਿੰਦੇ ਸੀ, ਸਾਡੇ ਨਾਲ ਸੌਂਦੇ ਸੀ, ਸਾਡੇ ਨਾਲ ਖੇਡਦੇ ਸੀ। ਕਹਿੰਦੇ ਫਿਰ ਅਰੇਂਜ ਕੀਤਾ, ਉਹਨਾਂ ਨੂੰ ਕੋਈ ਲੈਣ ਆਏ, ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਿਆ, ਫਿਰ ਉਹਨਾਂ ਨੂੰ ਪਾਰ ਭੇਜਿਆ। ਤੇ ਜੀ ਮੈਂ ਉਹਨਾਂ ਨੂੰ, ਮੈਨੂੰ ਕਹਿੰਦੇ ਬੇਟਾ ਕੋਈ ਹੋਰ ਵੀ ਹੋ ਸਕਦਾ। ਮੈਂ ਕਿਹਾ ਜੀ ਇਹਨਾਂ ਮੈਨੂੰ ਪਤਾ ਹੈ ਕਿ ਮੈਨੂੰ ਜੋ ਗੱਲ ਪਤਾ ਮੇਰੀ ਜੋ ਦਾਦੀ ਨੇ ਦੱਸੀ ਸੀ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਉਹਦਾ ਨਾਂ ਮੈਨੂੰ ਦਾਦੀ ਨੇ ਦੱਸਿਆ ਸੀ। ਤੇ ਕਹਿੰਦੇ ਕਿ ਵੀ ਕੀ ਨਾਂ ਸੀ? ਮੈਂ ਕਿਹਾ ਅਮੀਨਾ ਬੀਬੀ। ਇੱਕਦਮ ਰੁਕ ਗਏ ਤੇ ਮੈਂ ਉਹਦੀ ਅੱਖ 'ਚ ਆਂਸੂ ਦੇਖਿਆ ਤੇ ਮੈਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਅੰਮੀ ਦਾ ਨਾਂ ਅਮੀਨਾ ਬੀਬੀ ਹੀ ਸੀ। ਵਾਹ 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 ਵਾਹ, ਕਿਆ ਕਿਸ ਤਰ੍ਹਾਂ ਕੁਦਰਤ ਮਿਲਾਂਦੀ ਪਈ ਹੈ। ਵਾਹ ਵਾਹ। ਇਹ ਜੀ ਜਦੋਂ ਕੋਈ ਲਫ਼ਜ਼ ਨਾ ਹੋਣ ਨਾ ਆਦਮੀ ਕੋਲ ਬੋਲਣ ਨੂੰ, ਖੁਸ਼ੀ ਦੇ ਲਫ਼ਜ਼, ਗਮ ਦੇ ਨਹੀਂ, ਖੁਸ਼ੀ ਦੇ ਲਫ਼ਜ਼, ਤੇ ਉਦੋਂ ਆਦਮੀ ਦਾ ਰੋਣਾ ਨਿਕਲ ਜਾਂਦਾ। ਤੇ ਫਿਰ ਮੈਂ ਉਹਨਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਬਹੁਤ ਰੋਇਆ। ਮੇਰਾ ਇੱਕ ਦੋਸਤ ਹੈਗਾ ਸੀ, ਉਹਨੇ ਰਿਕਾਰਡ ਕੀਤਾ, ਲੇਕਿਨ ਉਹ ਰਿਕਾਰਡਿੰਗ ਮੈਂ ਦੁਬਾਰਾ ਦੇਖਦਾ ਨਹੀਂ ਹਾਂ। ਇਹ ਜਜ਼ਬਾਤ ਜਿਹੜੇ ਹੈਗੇ ਹੈ ਇਹ ਲਾਈਵ ਹੀ ਹੋਣੇ ਚਾਹੀਦੇ ਹੈ, ਇਹ ਰਿਕਾਰਡਿੰਗਾਂ 'ਚ ਹੀ ਚੰਗੇ ਲੱਗਦੇ। ਬਿਲਕੁਲ ਜੀ। ਮੈਂ ਉਹਨਾਂ ਨੂੰ ਦੇਖੋ ਜੀ, ਉਹਨਾਂ ਦੇ ਫਾਦਰ ਨੇ ਕਹਿੰਦੇ ਕਦੀ ਗੱਲ ਨਹੀਂ ਕੀਤੀ ਇਹਦੇ ਨਾਲ। ਉਹਨਾਂ ਦੇ ਦਾਦਾ ਜੀ ਨੂੰ ਦੇਖੋ, ਕਹਿੰਦੇ ਘੱਟ ਤੋਂ ਘੱਟ 100 ਜਾਂ 200 ਪਰਿਵਾਰ ਜਿਹੜੇ ਹੈ ਉਹ ਟਰੱਕਾਂ 'ਚ ਭਰ ਕੇ ਲੁਕਾ ਕੇ ਦੂਜੇ ਪਾਸੇ ਵੀ ਲੋਕਾਂ ਨੇ ਇੰਜ ਕੀਤਾ ਜੀ। ਇਕੱਲਾ ਇੱਕ ਪਾਸੇ ਨਹੀਂ, ਇਹ ਦੋਨੋਂ ਪਾਸੇ ਇਨਸਾਨ, ਦੋਨੋਂ ਸਾਈਡਾਂ ਤੇ ਅੱਛੇ ਲੋਕ ਹੈ ਸਨ। ਟੋਟਲੀ ਉਹ ਨਹੀਂ ਹੋਇਆ ਸੀ ਕਿ ਮਾਰਾਦਾੜੀ ਟੋਟਲੀ ਉਸ ਵਿੱਚ ਇਨਵੋਲਵ ਨਹੀਂ ਹੋਇਆ ਸਨ। ਬਿਲਕੁਲ। ਦੇਖੋ ਜੀ ਇਨਸਾਨੀਅਤ ਹੈ ਨਾ ਜਿਹੜੀ, ਉਹ ਹਮੇਸ਼ਾ ਮਜ਼ਹਬ ਤੋਂ ਉੱਪਰ ਹੋਣੀ ਚਾਹੀਦੀ। ਇਹ ਸਾਡੀ ਪੰਜਾਬੀਆਂ ਦੀ ਜਿਹੜੀ ਹਿਸਟੋਰੀਕਲ ਜਾਂ ਤਾਰੀਖੀ ਸਾਡੀ ਜਿਹੜੀ ਕਲਚਰ ਹੈ ਨਾ, ਇਹ ਕੈਰੈਕਟਰ ਹੈ, ਉਹਦੇ ਅਸੀਂ ਇਨਸਾਨੀਅਤ ਹਮੇਸ਼ਾ ਧਰਮ ਤੋਂ ਉੱਚਾ ਰੱਖਦੇ ਹਾਂ। ਇਹ ਗੱਲ ਜ਼ਰੂਰ ਹੈ ਕਿ 1947 ਵਿੱਚ ਕੰਮ ਉਲਟਾ ਹੋ ਗਿਆ ਸੀ। ਧਰਮ ਉੱਪਰ ਵੱਧ ਗਿਆ ਸੀ, ਇਨਸਾਨੀਅਤ ਨੀਵੀਂ ਹੋ ਗਈ ਸੀ। ਉਹਦੇ ਕੁਝ ਜਿਹੜੇ ਆਫਟਰ ਇਫੈਕਟ ਹੈਗੇ ਅਜੇ ਵੀ ਚੱਲ ਰਹੇ, ਆਪਾਂ ਬਾਅਦ ਵਿੱਚ ਉਹਨਾਂ ਬਾਰੇ ਗੱਲ ਕਰਾਂਗੇ। ਤੇ ਮੈਂ ਫਿਰ ਜੀ ਉਹਨਾਂ ਨੂੰ, ਮਹਿਬੂਬ ਬਸ਼ੀਰ ਵਿਰਕ ਹਰਨ, ਇਹ ਰਿਕੁਐਸਟ ਕੀਤੀ ਕਿ ਜੀ ਮੈਂ ਕਿਹਾ ਜੀ ਮੈਂ ਅਗਲੀ ਵਾਰੀ ਜਦੋਂ ਮੈਂ ਆਪਣਾ ਲਹਿੰਦੇ ਪੰਜਾਬ ਆਵਾਂ ਤੇ ਮੈਂ ਤੁਹਾਡੇ ਬਜ਼ੁਰਗਾਂ ਦੀ ਜਿਹੜੀ ਮਜ਼ਾਰ ਹੈ ਉੱਥੇ ਜਾਣਾ ਚਾਹੁੰਦਾ। ਕਿਉਂਕਿ ਤੁਹਾਨੂੰ ਪਤਾ ਜੀ ਸਾਡੇ ਧਰਮ ਵਿੱਚ, ਸਿੱਖਾਂ ਵਿੱਚ, ਅਸੀਂ ਮਜ਼ਾਰ ਤੇ ਜਾ ਸਕਦੇ ਹਾਂ ਲੇਕਿਨ ਮੱਥਾ ਨਹੀਂ ਟੇਕ ਸਕਦੇ। ਦੇਖੋ ਰਾਈਟ ਸਾਈਡ ਤੇ ਸਕਰੀਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਕਬਰ ਹੈਗੀ ਹੈ। ਉਹ ਇਮਾਰਤ ਜ਼ਰੂਰ ਹੈਗੀ ਹੈ, ਮੈਮੋਰੀਅਲ ਜ਼ਰੂਰ ਹੈਗਾ, ਲੇਕਿਨ ਅਸੀਂ ਉੱਥੇ ਜਾ ਕੇ ਮੱਥਾ ਨਹੀਂ ਟੇਕਦੇ। ਮੱਥਾ ਉੱਥੇ ਹੀ ਟੇਕਾਂਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਜਾਂ ਜਿੱਥੇ ਉਹਨੂੰ ਰੱਖਿਆ ਹੋਵੇ, ਪ੍ਰਕਾਸ਼ ਕੀਤਾ ਹੋਵੇ। ਸੋ ਮੈਂ ਉਹਨੂੰ ਕਿਹਾ ਸੀ ਜੀ ਕਿ ਮੈਂ ਉੱਥੇ ਜਾ ਕੇ ਮੱਥਾ ਤੇ ਨਹੀਂ ਟੇਕ ਸਕਦਾ, ਲੇਕਿਨ ਮੈਂ ਉੱਥੇ ਜਾ ਕੇ ਐਜ਼ ਅ ਸਿੱਖ ਇਨਸਾਨੀਅਤ ਦੇ ਬਿਹਾਫ ਤੇ ਮੈਂ ਉੱਥੇ ਜਾ ਕੇ ਉਹਨਾਂ ਦਾ ਸ਼ੁਕਰੀਆ ਅਦਾ ਜ਼ਰੂਰ ਕਰ ਸਕਦਾ ਕਿ ਉਹਨਾਂ ਨੇ ਮੇਰੇ ਦਾਦਾ ਦਾਦੀ ਜੀ ਤੇ 2 ਚਾਚਿਆਂ ਨੂੰ ਆਪਣੀ ਦੂਜੀ ਜ਼ਿੰਦਗੀ ਦਿੱਤੀ। ਔਰ ਇਹ ਡਾਕਟਰ ਸਾਹਿਬ ਬਹੁਤ ਵੱਡਾ ਕੰਮ ਹੋਏਗਾ ਤੁਹਾਡਾ ਇਹ ਐਕਟ ਜਿਹੜਾ ਹੈ ਨਾ। ਦੇਖੋ ਅਸੀਂ ਹੋਇਆ ਪਤਾ ਕੀ 47 ਦੇ ਵੇਲੇ ਜਿਹੜਾ ਹੋਣਾ ਤੇ ਇਹ ਚਾਹੀਦਾ ਸੀ ਕਿ ਪਹਿਲੇ ਤੇ ਸਮਝ ਨਹੀਂ ਆਈ, ਵੱਡਿਆਂ ਨੂੰ ਤਾਂ ਸਮਝ ਹੀ ਨਹੀਂ ਆਈ ਕਿ ਸਾਡੇ ਨਾਲ ਵਾਪਰੀ ਕੀ ਹੈ। ਅਸੀਂ ਇਨਸਾਨਾਂ ਤੋਂ ਅਸੀਂ ਕਿਉਂ ਇੱਕ ਜਾਨਵਰਾਂ ਦੇ ਲੈਵਲ ਤੇ ਆ ਗਏ, ਮਾਰਦੜ ਕਿਉਂ ਸ਼ੁਰੂ ਹੋ ਗਈ। ਲੇਕਿਨ ਜਿਨ੍ਹਾਂ ਨੂੰ ਸਮਝ ਆਈ ਹੈ ਉਹ ਵੀ ਫਿਰ ਅੱਗੇ ਨਹੀਂ ਵਧੇ। ਹੋਣਾ ਇਹ ਚਾਹੀਦਾ ਸੀ ਕਿ ਲਹਿੰਦੇ ਦੇ ਜਿਹੜੇ ਲੋਕ ਹਨ ਉਹ ਮਾਫੀ ਮੰਗਦੇ ਚੜ੍ਹਦੇ ਵਾਲਿਆਂ ਤੋਂ, ਚੜ੍ਹਦੇ ਵਾਲੇ ਮੰਗਦੇ ਲਹਿੰਦੇ ਵਾਲਿਆਂ ਤੋਂ ਕਿ ਆਪਣੇ ਵੱਡਿਆਂ ਤੋਂ ਗਲਤੀ ਹੋਈ ਸੀ। ਹੁਣ ਇਸ ਗਲਤੀ ਤੋਂ ਅਸੀਂ ਉਸ ਲਕੀਰ ਨੂੰ ਨਾ ਪਿਟੀਏ। ਅਸੀਂ ਆਪਣੇ ਵੱਡੇ 20 ਲੱਖ ਮਰਾ ਲਏ, ਲੇਕਿਨ ਹੁਣ ਅਸੀਂ ਉਸ ਕੈਫੀਅਤ ਤੋਂ ਬਾਹਰ ਨਿਕਲੀਏ, ਉਸ ਸਿਚੁਏਸ਼ਨ ਤੋਂ ਬਾਹਰ ਨਿਕਲ ਕੇ ਦੁਨੀਆ ਨੂੰ ਦੇਖੀਏ ਕਿ ਕਿਆ ਉਹ ਨੁਕਸਾਨ ਹੈ ਆਉਣ ਵਾਲੇ ਵੇਲੇ ਦੇ ਵਿੱਚ ਅਸੀਂ ਹੋਰ ਤਾਂ ਨਹੀਂ ਕਰਾ ਬੈਠਾਂਗੇ। ਉਹ ਨੁਕਸਾਨ ਨਹੀਂ ਹੋਏ, ਕਿਵੇਂ ਹੋਏ, ਸਾਨੂੰ ਮਿਲ ਕੇ ਬਹਿਣਾ ਚਾਹੀਦਾ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਹੱਦਾਂ ਸਰਹੱਦਾਂ ਕਾਇਮ ਰਹਿਣ।
ਲੇਕਿਨ ਇਸ ਪਿਆਰ ਨੂੰ ਨਹੀਂ ਵੰਡ ਸਕਦੇ। ਇੱਕ ਪੰਜਾਬੀ ਹੋਣ ਦੀ ਸਾਂਝ ਨੂੰ ਤੁਸੀਂ ਕਿਸੇ ਸਰਹੱਦ ਦੇ ਵਿੱਚ ਕੈਦ ਨਹੀਂ ਕਰ ਸਕਦੇ। ਮੁਲਕ ਬਣ ਗਿਆ, ਅੱਗੇ ਜਗਰਾਫੀਏ ਜਿਸ ਤਰ੍ਹਾਂ ਚੱਲਦੇ ਹਨ, ਸਿਆਸਤਾਂ ਜਗਰਾਫੀਏ ਬਦਲਦੀਆਂ ਵੀ ਹਨ, ਉਹ ਇੱਕ ਸੈਪਰੇਟ ਗੱਲ ਹੈ। ਲੇਕਿਨ ਸਾਨੂੰ ਕਮ ਅਜ਼ ਕਮ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਅੰਦਰ ਇੱਕ ਉਹ 47 ਰੱਖ ਕੇ ਤੇ ਅੱਗੇ ਨਵੇਂ ਕਿਸੇ 47 ਦੀ ਨਫ਼ਰਤ ਦੀ ਬੁਨਿਆਦ ਤੇ ਤਿਆਰੀ ਨਾ ਕਰੀਏ, ਬਲਕਿ ਉਹ ਆਪਣੀ ਜਿਹੜੀ ਦਿਲਾਂ ਦੇ ਵਿੱਚ ਇੱਕ ਉਹ ਨਫ਼ਰਤ ਹੈ ਉਹਨੂੰ ਕੱਢ ਕੇ ਸਿਰਫ ਪਿਆਰ ਦੇ ਨਾਲ ਸੋਚਾਂਗੇ ਤੇ ਇਸ ਖਿੱਤੇ ਦੇ ਵਿੱਚ ਵੀ ਅਮਨ ਆਏਗਾ ਔਰ ਸਾਡੇ ਤੇ ਇਨਸਾਨੀਅਤ ਵੀ ਫਖਰ ਕਰੇਗੀ। ਜੀ ਪਲੀਜ਼ ਕੰਟੀਨਿਊ। ਸਾਡੇ ਜਿਹੜੇ ਬਜ਼ੁਰਗ ਹੈਗੇ ਉਹ ਹੁਣ ਪੂਰੇ ਹੋ ਗਏ, ਜਿਹੜਾ ਫਿਊਚਰ ਹੈਗਾ ਸਾਡਾ ਹੈਗਾ ਯੰਗ ਲੋਕਾਂ ਦਾ। ਸੋ ਅਸੀਂ ਇੱਕ ਦੂਜੇ ਤੋਂ ਮਾਫੀ ਮੰਗ ਰਹੀ ਹਾਂ, ਜਿਵੇਂ ਆਪ ਜੀ ਨੇ ਕਿਹਾ, ਤੇ ਮੇਰੇ ਹਿਸਾਬ ਨਾਲ ਵੀਰ ਜੀ ਇਹ ਮਾਫੀ ਵਰਡਸ ਦੀ ਨਹੀਂ ਹੈਗੀ, ਸ਼ਬਦਾਂ ਦੀ ਮਾਫੀ ਨਹੀਂ ਹੈਗੀ, ਇਹ ਕਰਮਾਂ ਦੀ ਮਾਫੀ। ਬਿਲਕੁਲ। ਇਹ ਅਸੀਂ ਕਿਵੇਂ ਦੋਸਤੀ ਵਧਾਉਂਦੇ ਹਾਂ ਇੱਕ ਦੂਜੇ ਦੇ ਨਾਲ। ਜਦੋਂ ਮੈਂ ਪਾਕਿਸਤਾਨ ਲਹਿੰਦੇ ਪੰਜਾਬ ਆਇਆ, ਕਿਸ ਪਿਆਰ ਨਾਲ ਲੋਕੀ ਮੈਨੂੰ ਮਿਲਦੇ ਹੈ, ਕਿਸ ਪਿਆਰ ਨਾਲ। ਕੋਈ ਰੈਸਟੋਰੈਂਟ ਵਾਲਾ ਪੈਸੇ ਲੈਣ ਨੂੰ ਤਿਆਰ ਨਹੀਂ, ਕੋਈ ਊਬਰ ਵਾਲਾ ਪੈਸੇ ਲੈਣ ਨੂੰ ਤਿਆਰ ਨਹੀਂ। ਇਹ ਜਿਹੜੀ ਪਿਆਰ ਮੁਹੱਬਤ ਹੈ ਨਾ ਜੀ, ਇਹ ਇੱਕ ਤਰੀਕੇ ਨਾਲ ਸਾਡੇ ਬਜ਼ੁਰਗਾਂ ਦੇ ਬਿਹਾਫ ਤੇ ਮਾਫੀ ਮੰਗਣ ਦਾ ਤਰੀਕਾ। ਬਿਲਕੁਲ ਵੀਰ ਜੀ, ਮੇਰਾ ਨਿੱਜੀ, ਜਿਵੇਂ ਆਪ ਜੀ ਮੇਰਾ ਨਿੱਜੀ ਓਪੀਨੀਅਨ ਹੈਗਾ ਜੀ, ਆਪ ਬਿਲਕੁਲ ਠੀਕ ਗੱਲ ਕਹੀ ਹੈ। ਇਹ ਬਾਰਡਰ ਨਹੀਂ ਬਦਲਣਾ। ਇਹ ਲੋਕੀ ਕਹਿੰਦੇ ਹੈ ਕਿ ਅਸੀਂ ਇੱਕ ਪੰਜਾਬ ਕਰ ਲਈਏ ਤੇ ਇਹ ਬਾਰਡਰ ਖਤਮ ਹੋ ਜਾਏ। ਜੀ ਪੋਲੀਟੀਕਲ ਰਿਐਲਿਟੀ ਇਹ ਹੈਗੀ ਹੈ, ਦੁਨੀਆ ਵਿੱਚ ਸਿਰਫ ਕੁਛ ਹੀ ਬਾਰਡਰ, ਜਿਵੇਂ ਈਸਟ ਤੇ ਵੈਸਟ ਜਰਮਨੀ ਦੇ ਵਿਚਕਾਰ ਦੀਵਾਰ ਹੁੰਦੀ ਸੀ, ਉਹ ਢੱਟ ਗਈ। ਲੇਕਿਨ ਲੁਕਿੰਗ ਐਟ ਇਸ ਟਾਈਮ ਸਾਊਥ ਏਸ਼ੀਆ ਦੀ ਪੋਲਿਟਿਕਸ ਵਿੱਚ ਜਿਹੜਾ ਬਾਰਡਰ ਹੈਗਾ ਉਹ ਹਮੇਸ਼ਾ ਰਹੇਗਾ। ਲੇਕਿਨ ਉਹ ਜਿਹੜੀ ਦੀਵਾਰ ਹੈਗੀ ਹੈ ਨਾ ਜੀ, ਜਿਵੇਂ ਆਪ ਜੀ ਨੇ ਬਿਲਕੁਲ ਠੀਕ ਕਿਹਾ ਕਿ ਨਫ਼ਰਤ ਦੀ ਦੀਵਾਰ ਬਣਾ ਲਈਏ ਅਸੀਂ, ਕਿ ਜਿਹੜੇ ਪਾਰ ਰਹਿੰਦੇ ਆ ਉਹ ਅਸੀਂ ਸਾਡੇ ਦੁਸ਼ਮਣ ਹੈਗੇ। ਦੇਖੋ ਵੀਰ, ਤੁਹਾਡੇ ਗਵਾਂਢੀ ਦੇ ਘਰ ਵਿੱਚ ਵੀ ਦੀਵਾਰ ਹੈਗੀਆਂ ਨੇ। ਬਿਲਕੁਲ। ਉਹ ਦੀਵਾਰ ਤੁਸੀਂ ਇਹ ਤੇ ਨਹੀਂ ਸੋਚਦੇ ਕਿ ਵੀ ਪਾਰਲਾ ਬੁਰਾ ਹੈ, ਉਹ ਕਹਿੰਦੇ ਸਾਡੇ ਵਰਗਾ ਹੀ ਹੈ, ਉਹਦੇ ਘਰ ਸੁੱਖ ਦੁੱਖ ਹੋਵੇ ਤੇ ਮੇਰੇ ਘਰ ਸੁੱਖ ਦੁੱਖ, ਮੇਰੇ ਘਰ ਸੁੱਖ ਦੁੱਖ ਹੋਏਗਾ ਮੇਰੇ ਗਵਾਂਢੀ ਨੂੰ ਵੀ ਲੱਗਦਾ ਹੈ। ਅਸੀਂ ਇੱਕ ਤਰੀਕੇ ਨਾਲ ਵੀਰ ਜੀ ਦੀਵਾਰ ਨਾ ਆਪਣੇ ਦਿਲ ਵਿੱਚ ਖਿੱਚ ਲਈ। ਇਹ ਦੀਵਾਰ, ਉਹ ਦੀਵਾਰ ਅਸੀਂ ਸੋਚਣੀ ਕਿ ਜਿਵੇਂ ਆਪ ਜੀ ਨੇ ਨਫ਼ਰਤ ਦੀ ਦੀਵਾਰ ਨਹੀਂ ਹੈਗੀ, ਇਹ ਦੋਸਤੀ ਦੀ ਦੀਵਾਰ ਸਾਨੂੰ ਚਾਹੀਦੀ ਹੈ। ਤੇ ਅਸੀਂ ਇਹ ਸੋਚੀਏ ਕਿ ਜੀ ਦੀਵਾਰ ਜਿਵੇਂ ਦਿਲ, ਮੇਰੇ ਹਿਸਾਬ ਨਾਲ ਵੀਰ ਜੀ ਜਿਹੜਾ ਪੰਜਾਬ ਹੈ ਨਾ ਆਪਣਾ, 5 ਧਰਿਆਂ ਦੀ ਧਰਤੀ ਹੈ ਜਿਹੜੀ, ਉਹ ਇੱਕ ਦਿਲ ਹੈ। ਤੁਹਾਨੂੰ ਪਤਾ ਦਿਲ ਦੇ ਅੰਦਰ ਵੀ ਕਈ ਹਿੱਸੇ ਹੁੰਦੇ ਆ, ਲੇਕਿਨ ਉਹ ਅਲੱਗ-ਅਲੱਗ ਹਿੱਸੇ ਆਪਸ ਰਲ ਕੇ ਕੰਮ ਕਰਦੇ। ਹੋਇਆ ਵੀਰ ਜੀ ਇੰਜ ਹੈ ਕਿ 1947 ਤੱਕ ਇਹ ਸਾਰੇ ਜਿਹੜੇ ਦਿਲ ਦੇ ਹਿੱਸੇ ਸੀ ਪੰਜਾਬ ਦੇ, ਇਹ ਰਲ ਕੇ ਕੰਮ ਕਰਦੇ ਸੀ। 1947 ਤੋਂ ਬਾਅਦ ਉਹ ਜਿਹੜੀ ਦਿਲ ਅਜੇ ਉਹੀ ਹੈ, ਲੇਕਿਨ ਅਲੱਗ-ਅਲੱਗ ਹਿੱਸੇ ਕੰਮ ਕਰ ਰਹੇ ਹੈ। ਇਸ ਲਈ ਪੰਜਾਬ ਵੰਡਿਆ ਹੋਇਆ ਹੈ। ਤੇ ਲੇਕਿਨ ਜਿਹੜੀ ਉਹ ਦੀਵਾਰਾਂ ਰਹਿੰਦੇ ਹੋਏ ਅਸੀਂ ਦੋਸਤੀ ਦੀਵਾਰਾਂ ਸੋਚੀਏ, ਉਹ ਦਿਲ ਫਿਰ ਜ਼ਿਆਦਾ ਧੜਕ ਸਕਦਾ ਹੈ ਕਿਉਂਕਿ ਰਲ ਕੇ ਕੰਮ ਕਰੇ। ਇਹ ਇੱਕ ਦੂਜੇ ਦੀ, ਅਸੀਂ ਦੇਖੋ ਜੀ, ਜਿਹੜੀ ਸਰਕਾਰਾਂ ਦੀ ਗੱਲ ਹੋਰ ਹੈ, ਸਰਕਾਰ ਕੋਈ ਵੀ ਆਵੇ ਉਹਨਾਂ ਨੂੰ ਵੋਟਾਂ ਚਾਹੀਦੀਆਂ, ਠੀਕ ਹੈ ਨਾ ਜੀ। ਸੋ ਇੱਕ ਤਰੀਕੇ ਨਾਲ ਮੈਂ ਇਹ ਇੱਕੋ ਸਰਕਾਰ ਦੀ ਗੱਲ ਨਹੀਂ ਕਰਦਾ, ਸਾਰੀ ਸਰਕਾਰਾਂ ਦੀ ਗੱਲ ਜੀ। ਇੱਕ ਤਰੀਕੇ ਨਾਲ ਸਰਕਾਰਾਂ ਨੂੰ ਵੋਟਾਂ ਚਾਹੀਦੀਆਂ, ਉਹ ਲੋਕਾਂ ਨੂੰ ਭੜਕਾਉਂਦੇ ਆ। ਲੇਕਿਨ ਸਾਡਾ ਜਿਹੜਾ ਕਲਚਰ ਹੈ, ਸਾਡੀ ਬੋਲੀ ਹੈ, ਜਿਵੇਂ ਆਪ ਜੀ ਨੇ ਕਿਹਾ ਹੈ ਕਿ ਸੂਫੀ ਹੋ ਗਏ, ਗੁਰੂ ਸਾਹਿਬਾਂ ਹੋ ਗਏ। ਫॉर एग्जांपल ਤੁਸੀਂ ਲੈ ਲਓ ਬਾਬਾ ਫਰੀਦ, ਠੀਕ ਹੈ ਜੀ। ਹੁਣ ਬਾਬਾ ਫਰੀਦ ਜਿਹੜੇ ਹੈਗੇ ਆ ਪਾਕਪਤਨ ਦੇ, ਜੀ ਉਹਨਾਂ ਦੀ ਜਿਹੜੀ ਬਾਣੀ ਹੈਗੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ। ਤੇ ਜੀ ਕਹਿੰਦੇ ਪੰਜਾਬ ਵਿੱਚ ਲੋਕੀ ਸੋਚਦੇ ਹੋਣਗੇ ਕਿ ਬਾਬਾ ਫਰੀਦ ਬੜੇ ਚੰਗੇ ਸੀ, ਸੂਫੀ ਸੀ। ਦੇਖੋ ਸਾਡੇ ਗੁਰੂ ਸਾਹਿਬਾਂ ਨੇ ਉਹਨਾਂ ਦੀ ਬਾਣੀ ਜਿਹੜੀ ਹੈਗੀ ਹੈ ਆਪਣੀ ਬਾਣੀ ਦੇ ਬਰਾਬਰ ਰੱਖੀ ਹੈ, ਇਕੁਅਲ ਹੈ ਦੋਨਾਂ ਦੀ। ਜਿਹੜੀ ਉਹ ਬਾਣੀ ਬਾਬਾ ਫਰੀਦ ਦੀ ਹੈ, ਅਸੀਂ ਇਹ ਮੰਨਦੇ ਹਾਂ ਕਿ ਸਾਡੇ ਗੁਰੂ ਸਾਹਿਬ ਦੇ ਹਿਸਾਬ ਨਾਲ ਉਹ ਧੁਰ ਦੀ ਬਾਣੀ ਹੈ, ਉਹ ਰੱਬ ਤੋਂ ਆਈ ਬਾਣੀ। ਕਹਿਣ ਦਾ ਮਤਲਬ ਇਹ ਹੈ ਕਿ ਬਾਬਾ ਫਰੀਦ ਨੂੰ ਸਿੱਖੀ ਵਿੱਚ ਅਸੀਂ ਕਹਿੰਦੇ ਕਿ ਰੱਬ ਨਾਲ ਸਿੱਧੀ ਗੱਲ ਕਰਦੇ ਸੀ, ਇਹ ਬਾਣੀ ਰੱਬ ਨੇ ਭੇਜੀ ਸੀ। ਇਸ ਕਰਕੇ ਮੈਂ ਜਦੋਂ ਪਾਕਪਤਨ ਗਿਆ, ਜਿਵੇਂ ਦੱਸਿਆ ਹੈ, ਪਹਿਲੀ ਗੱਲ ਤੇ ਬਾਬਾ ਫਰੀਦ ਦੇ ਸ਼ਲੋਕ ਜਿਹੜੇ ਹੈਗੇ ਆ ਉਹ ਗ੍ਰੰਥ 130 ਤੋਂ ਉੱਪਰ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹੋਏ ਆ। ਫਿਰ ਜੀ ਤੁਹਾਨੂੰ ਦੱਸਿਆ ਸੀ ਕਿ ਪਾਕਪਤਨ, ਮੈਂ ਪਹਿਲੇ ਸੈਕਸ਼ਨ ਵਿੱਚ ਜਦੋਂ ਆਪਣਾ ਪਹਿਲਾ ਪਾਰਟ 1 ਸੀ ਕਿ ਵੀ ਮੇਰੇ ਬਜ਼ੁਰਗ ਉੱਥੋਂ ਗਏ ਸੀ 760 ਸਾਲ ਤੋਂ ਉੱਪਰ ਜੀ। ਮੈਂ ਜਦੋਂ ਜੀ ਪਹਿਲੀ ਵਾਰੀ ਉੱਥੇ ਗਿਆ ਦਸੰਬਰ 2019 ਵਿੱਚ, ਤੇ ਜੀ ਉਹ ਜਿਹੜਾ ਉੱਥੇ ਜਾ ਕੇ ਤੁਹਾਨੂੰ ਜੋ ਫੀਲਿੰਗਸ ਆਉਂਦੀਆਂ, ਉੱਥੇ ਜਾ ਕੇ ਮੈਂ ਲੰਗਰ ਖਾਦਾ। ਫਿਰ ਜੀ ਇੱਥੇ ਨਾ ਚੜ੍ਹਦੇ ਪੰਜਾਬ ਵਿੱਚ ਇੱਕ ਗੱਲ ਹੈਗੀ ਹੈ ਜਿਹੜੀ ਨਾ, ਕਿਉਂਕਿ 47 ਕਰਕੇ ਵੰਡ ਪੈਣ ਕਰਕੇ
ਜਿਹੜੇ ਲੋਕਾਂ ਨੇ ਉਹ ਦੇਖੀ ਹੈ, ਉਹਨਾਂ ਨੇ ਇੱਕ ਤਰੀਕੇ ਨਾਲ ਨਾ ਆਪਣੇ ਮਨ ਵਿੱਚ ਕਈਆਂ ਨੇ ਕੀਤਾ ਕਿ ਮੁਸਲਮਾਨ ਬਹੁਤ ਬੁਰੇ ਹੈ। ਤੇ ਇੱਥੇ ਬੜੀ ਕਾਮਨ ਕਹਾਵਤ ਹੈ ਕਿ ਮੁਸਲਮਾਨ ਨਾਲ ਕਦੀ ਵੀ ਬੈਠ ਕੇ ਇੱਕ ਭਾਂਡੇ ਵਿੱਚ ਖਾਣਾ ਨਾ ਖਾ। ਤੇ ਮੈਨੂੰ ਬੜੀ ਵਾਰੀ ਗੱਲ ਸੁਣਾਈ ਗਈ ਸੀ ਜਦੋਂ ਮੈਂ ਛੋਟਾ ਹੁੰਦਾ ਸੀ। ਤੇ ਮੈਂ ਜਦੋਂ ਉੱਥੇ ਆਇਆ, ਆਪ ਜੀ ਨੂੰ ਵੀ ਸ਼ਾਇਦ ਪਤਾ ਹੋਵੇ ਕਿ ਵੀ ਜਦੋਂ ਤੁਸੀਂ ਭੰਡਾਰੇ ਤੇ ਉੱਥੇ ਜਾਓ ਲੰਗਰ ਤੇ ਪਾਕਪਤਨ ਆਪਣਾ ਉੱਥੇ ਬਾਬਾ ਫਰੀਦ ਦੇ ਉੱਥੇ ਜੀ ਇੱਕ ਲੰਗਰ ਵਿੱਚ ਕੀ ਹੁੰਦਾ, ਤੁਹਾਨੂੰ ਵਿਚਕਾਰ ਨਾ ਇੱਕ ਡੋਂਗਾ ਦਿੱਤਾ ਜਾਂਦਾ ਹੈ ਜਿਹਦੇ ਸਬਜ਼ੀਆਂ ਦਾਲ ਹੁੰਦੀ ਹੈ। ਹਰ ਲੋਕਾਂ ਅਲੱਗ-ਅਲੱਗ ਫੁਲਕੇ ਦੇ ਕੇ ਤੁਸੀਂ ਇੱਕੋ ਭਾਂਡੇ ਚੋਂ ਖਾਂਦੇ। ਤੇ ਜੀ ਮੈਂ ਉਸੇ ਇੱਕ ਭਾਂਡੇ ਚੋਂ, ਮੈਨੂੰ ਯਾਦ ਹੈ ਮੇਰਾ ਜਿਹੜਾ ਦੋਸਤ ਨੂੰ ਜਹਾਂਦਾਦ ਖਾਨ ਨੂੰ ਨਾਲ ਲੈ ਕੇ ਗਿਆ ਸੀ, ਉਹਦਾ ਨਾਂ ਵੀ ਕਿਤਾਬ ਵਿੱਚ ਕਈ ਵਾਰੀ ਆਉਂਦਾ ਹੈ, ਉਹਦਾ ਡਰਾਈਵਰ ਦਾ ਨਾਂ ਸੀ ਨਿਵਾਸ। ਤੇ ਉਹ ਤੇ ਮੈਂ ਅਸੀਂ ਇਕੱਠੇ ਬਹਿ ਕੇ ਰਲ ਕੇ ਅਸੀਂ ਫਿਰ ਇੱਕੋ ਪਲੇਟ ਵਿੱਚੋਂ ਖਾਣਾ ਖਾਂਦੇ। ਦੇਖੋ ਜੀ, ਇਹ ਰੱਬ ਦਾ ਭੰਡਾਰਾ ਹੈ। ਮੈਨੂੰ ਫਿਰ ਉਸ ਤੋਂ ਬਾਅਦ ਇਹ ਵੀ ਪਾਕਿਸਤਾਨ ਪਤਾ ਲੱਗਾ ਕਿ ਕਈ ਸੁੰਨੀ ਜਿਹੜੇ ਹੈਗੇ ਆ ਉਹ ਸ਼ੀਆ ਦੇ ਨਾਲ ਵੀ ਇਸ ਤਰ੍ਹਾਂ ਕਰਦੇ ਆ ਕਿ ਉਹ ਸੁੰਨੀ ਜਿਹੜੇ ਕਿ ਸ਼ੀਆ ਦੇ ਨਾਲ ਰਲ ਕੇ ਇੱਕ ਪਲੇਟ ਚੋਂ ਖਾਣਾ ਨਹੀਂ ਖਾਣ। ਇਹ ਜਿਹੜੇ ਡਿਵੀਜ਼ਨ ਜਿਹੜੀ ਹੈ ਉਹ ਅੱਗੇ ਮਜ਼ੀਦ ਵਧਾਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਉਹ ਹਰ ਇੱਕ ਪਾਸੇ ਹੈ, ਇੱਕ ਜਗ੍ਹਾ ਨਹੀਂ, ਸਭ ਜਗ੍ਹਾ ਹੈਗੀ ਆ। ਤੇ ਜੀ ਉਹ ਜਿਹੜੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਹੁਣ ਅੱਗੇ ਵੀਰ ਜੀ ਅੱਜ ਹੁੰਦਾ ਹੈ ਕਿ ਇਹ ਚੀਜ਼ਾਂ ਅਸੀਂ ਕਿਵੇਂ, ਮੈਂ ਹੁਣ ਕਿਤਾਬ ਵਿੱਚ ਉਹ ਕਿਵੇਂ ਫੀਲਿੰਗ ਐਕਸਪ੍ਰੈਸ ਕਰਾਂ ਕਿ ਵੀ ਮੈਂ ਇਸ ਤਰ੍ਹਾਂ ਉੱਥੇ ਗਿਆ ਤੇ ਉਸੇ ਲੰਗਰ ਵਿੱਚ ਬੈਠ ਕੇ ਮੈਂ ਲੰਗਰ ਵਰਤਾਇਆ। ਤੇ ਜੀ ਕਿਤਾਬ ਵਿੱਚ ਫਿਰ ਮੈਂ ਕਵਿਤਾ ਲਿਖੀ ਹੈ ਤੇ ਮੈਂ ਨਾ ਉਹ ਕਵਿਤਾ ਲੱਭ ਰਿਹਾ, ਉਹ ਕਵਿਤਾ ਤੁਹਾਨੂੰ ਸੁਣਾਉਣਾ ਚਾਹੁੰਦਾ ਮੈਂ ਜੀ। ਪਲੀਜ਼ ਤੁਸੀਂ ਲੱਭ ਲਓ ਕਵਿਤਾ। ਤੇ ਮੈਂ ਇੱਕ ਛੋਟੀ ਜਿਹੀ ਚੀਜ਼ ਮੈਂ ਇਹਦੇ 'ਚ ਐਡ ਕਰਦਾ ਜਾਣਾ ਕਿ ਜਿਹੜੀ ਬਾਬਾ ਫਰੀਦ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਇੱਕ ਹੋਰ ਦੇਣ ਜਿਹੜੀ ਸਿੱਖੀ ਦੀ ਹੈ ਉਹ ਇਹ ਹੈ ਕਿ ਬਾਬਾ ਫਰੀਦ ਦਾ ਜਿਤਨਾ ਕਲਾਮ ਹੈ ਉਹ ਬਾਬਾ ਨਾਨਕ ਨੇ ਕਲੈਕਟ ਕੀਤਾ ਹੈ। ਅੱਜ ਵੀ ਤੁਸੀਂ ਪਾਕਪਤਨ ਜਾਂਦੇ ਹੋ ਨਾ, ਤੇ ਪਾਕਪਤਨ ਦੇ ਲਹਿੰਦੇ ਵਾਲੇ ਪਾਸੇ ਟਿੱਬਾ ਨਾਨਕ ਹੈ। ਟਿੱਬਾ ਕੁਝ ਟਿੱਬਾ ਨਾਨਕ ਬੋਲਦੇ ਨੇ, ਕੁਝ ਟਿੱਬਾ ਬਾਬਾ ਨਾਨਕ ਬੋਲਦੇ ਨੇ, ਅੱਜ ਵੀ ਮੌਜੂਦ ਹੈ ਉੱਥੇ, ਅੱਜ ਵੀ ਗੁਰਦੁਆਰਾ ਹੈ। ਇੱਥੇ ਬਾਬਾ ਜੀ ਨੇ ਰਹਿ ਕੇ ਤੇ ਬਾਬਾ ਫਰੀਦ ਦਾ ਜਿਹੜਾ ਕਲਾਮ ਅੱਜ ਸਾਡੇ ਸਾਹਮਣੇ ਮੌਜੂਦਾ ਸ਼ਕਲ ਦਾ ਹੈ, ਇਹ ਬਾਬਾ ਨਾਨਕ ਦਾ ਕਲੈਕਟ ਕੀਤਾ ਹੋਇਆ ਹੈ। ਤਕਰੀਬਨ 2.5-3 ਸਦੀਆਂ ਗੁਜ਼ਰਨ ਤੋਂ ਬਾਅਦ ਇਹ ਵੱਡਾ ਕੰਮ ਇਹ ਬਾਬਾ ਗੁਰੂ ਨਾਨਕ ਜੀ ਦਾ ਹੈ। ਅਦਰਵਾਈਜ਼ ਸਾਡੇ ਸਾਹਮਣੇ ਬਾਬਾ ਫਰੀਦ ਦੇ ਉਹ ਸ਼ਲੋਕ ਨਾ ਆਉਂਦੇ, ਉਹ ਹਕਮਤ, ਉਹ ਰਮਜ਼ਾਂ, ਉਹ ਜਿੱਥੇ ਇਨਸਾਨੀਅਤ ਦੇ ਨਾਲ ਸਾਰੇ ਦਰ ਖੁੱਲਦੇ ਨੇ ਪਿਆਰ ਕਰਨ ਦੇ, ਉਹ ਸ਼ਾਇਦ ਅਸੀਂ ਉਸ ਤੋਂ ਮਹਿਰੂਮ ਰਹਿੰਦੇ। ਲੇਕਿਨ ਇਹ ਦੇਣ ਬਾਬਾ ਨਾਨਕ ਦੀ ਹੈ, ਇਹ ਸਿੱਖੀ ਦੀ ਹੈ। ਸਾਡੇ ਸਾਹਮਣੇ ਅੱਜ ਬਾਬਾ ਫਰੀਦ ਦਾ ਉਹ ਕਲਾਮ ਪਿਆ ਵਾ ਜੀ। ਪਲੀਜ਼। ਚਲੋ ਵੀਰ ਜੀ, ਮੇਰਾ ਤੁਹਾਨੂੰ ਫਿਰ ਵਾਅਦਾ ਰਿਹਾ ਕਿ ਜਦੋਂ ਅਗਲੀ ਵਾਰੀ ਮੈਂ ਲਹਿੰਦੇ ਪੰਜਾਬ ਆਇਆ ਤੇ ਆਪਾਂ ਇਕੱਠਾ ਚੱਲਾਂਗੇ ਟਿੱਬਾ ਨਾਨਕ ਗੁਰਦੁਆਰੇ। ਕਿਉਂ ਜੀ? ਜੀ ਵਾਅਦਾ ਰਿਹਾ। ਔਰ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ ਜਾਵਾਂ, ਇੱਕ ਹੋਰ ਵੀ ਦੱਸਦਾ ਜਾਣਾ ਕਿ ਮੇਰਾ ਪਿੰਡ, ਮੈਂ ਲੱਕੀਲੀ ਉਹ ਬਾਬਾ ਫਰੀਦ ਦੇ ਜਿਹੜੀ ਦਰਗਾਹ ਹੈ ਉਸ ਤੋਂ 20 ਕਿਲੋਮੀਟਰ ਦੂਰ ਹੈ, ਮੇਰਾ ਘਰ ਉੱਥੇ ਹੈ। ਤੇ ਮੈਂ ਤੁਹਾਨੂੰ ਬਿਲਕੁਲ ਲੈ ਕੇ ਚੱਲਾਂਗਾ, ਇਹ ਵਾਅਦਾ ਰਿਹਾ ਆਪਣਾ। ਠੀਕ ਹੈ, ਫਿਰ ਜੀ ਤੁਹਾਡੇ ਪਿੰਡ ਵੀ ਜਾਵਾਂਗੇ ਜੀ, ਇਸ ਤਰ੍ਹਾਂ ਦੋਸਤੀ। ਤਾਂ ਵੀਰ ਜੀ ਇਹ ਜਿਹੜੀ, ਕਿਉਂਕਿ ਹੁਣ ਮੈਂ ਜਿਹੜੀਆਂ ਇਹ ਦਿਲ ਦੇ ਅਰਮਾਨ ਹੈਗੇ ਆ ਅੰਦਰੋਂ, ਜਦੋਂ ਮੈਂ ਗਿਆ ਉੱਥੇ ਉਹਨਾਂ ਨੂੰ ਕਿਵੇਂ ਲਿਖਿਆ ਜਾਏ, ਇਹ ਜੀ ਮੈਂ ਫਿਰ ਨਾ ਆਪਣਾ ਪੰਜਾਬੀ ਵਿੱਚ ਇੱਕ ਨਜ਼ਮ ਲਿਖੀ ਹੈ, ਉਹ ਮੈਂ ਸੁਣਾਵਾਂਗਾ ਤੁਹਾਨੂੰ ਜੀ ਪਲੀਜ਼। ਤੇ ਜੀ ਕਿਤਾਬ ਵਿੱਚ ਵੀ ਦਰਜ ਹੈਗੀ ਹੈ। ਇਹਦਾ ਨਾਂ ਹੈ ਜੀ ਗੰਜੇ ਸ਼ੱਕਰ ਦਾ ਲੰਗਰ। ਇਹ ਜੀ ਇਹ ਜਿਹੜੀ ਹੈਗੀ ਹੈ ਇੰਝ ਕੀਤੀ ਜੀ, ਮੈਂ ਨਾ ਜਿਹੜੇ ਰਾਏ ਭਾਗਮਲ ਮੇਰੇ ਬਜ਼ੁਰਗ ਸੀ ਮੁਲਤਾਨ ਤੋਂ, ਉਹਨਾਂ ਨਾਲ ਮੈਂ ਗੱਲ ਕਰ ਰਹੀ, ਜਿਹੜੇ 760 ਸਾਲ ਪਹਿਲੇ ਉੱਥੇ ਆਏ ਸੀ, ਉਹਨਾਂ ਨਾਲ ਮੇਰਾ ਡਾਇਲੌਗ ਤੇ ਗੱਲ ਹੋ ਰਹੀ ਹੈ। ਇਹ ਹੈ ਜੀ, ਬੋਲੀ ਤੁਸੀਂ ਪਛਾਣ ਲਓਗੇ ਪੰਜਾਬੀ ਦੀ ਕਿਹੜੀ ਬੋਲੀ ਹੈਗੀ ਹੈ। ਮੁਲਤਾਨੀ ਰਾਏ ਭਾਗਮਲ ਦੀ ਰੂਹ ਨੂੰ ਪੁੱਛ ਸਾਂ, ਮੁਲਤਾਨੀ ਰਾਏ ਭਾਗਮਲ ਦੀ ਰੂਹ ਨੂੰ ਪੁੱਛ ਸਾਂ, ਗੰਜੇ ਸ਼ੱਕਰ ਦੇ ਲੰਗਰ ਦਾ ਤੂੰ ਕੀ ਕਮਾਏ ਸਾਂ। ਮੈਂ ਉਹਨੂੰ ਪੁੱਛਿਆ ਕਿ ਵੀ ਮੁਲਤਾਨੀ ਰਾਏ ਭਾਗਮਲ ਦੀ ਰੂਹ ਨੂੰ ਪੁੱਛ ਸਾਂ, ਗੰਜੇ ਸ਼ੱਕਰ ਦਾ ਲੰਗਰ ਦਾ ਤੂੰ ਕੀ ਕਮਾਏ ਸਾਂ। ਜਵਾਬ ਮਿਲਿਆ, ਭੰਡਾਰੀ ਦਾ ਖਿਤਾਬ ਦਿਵਾਇਆ, ਜੋ ਪਾਕ ਪਤਨ ਦੇ ਪੀਰ ਨੇ ਨਿਭਾਇਆ। ਕਿਉਂਕਿ ਉਹਨਾਂ ਨੇ ਭੰਡਾਰੀ ਦਾ ਖਿਤਾਬ ਦਿੱਤਾ ਸੀ। ਇਹ ਤੇ ਜੀ ਮੇਰੇ ਉੱਥੋਂ ਜਾਣ ਤੋਂ ਪਹਿਲੇ ਗੱਲ ਹੋ ਰਹੀ ਬਜ਼ੁਰਗਾਂ ਨਾਲ। ਹੁਣ ਮੈਂ ਉੱਥੇ ਪਹੁੰਚ ਗਿਆ, ਹੁਣ ਮੈਂ ਉੱਥੇ ਭੰਡਾਰੇ ਵਿੱਚ ਪਹੁੰਚ ਗਿਆ ਤੇ ਹੁਣ ਮੈਂ ਦੁਬਾਰਾ ਸਵਾਲ ਪੁੱਛ ਰਿਹਾ ਉਹਨਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਰਾਏ ਭਾਗਮਲ। 773 ਸਾਲ ਬਾਅਦ ਫਿਰ ਜਵਾਬ ਮਿਲ ਸਾਂ, ਜਦ ਮੈਂ ਗੰਜੇ ਸ਼ੱਕਰ ਦੇ ਲੰਗਰ ਵਿੱਚ ਆਏ ਸਾਂ। ਕੀ ਜਵਾਬ ਦਿੰਦੇ ਮੈਨੂੰ ਉਹ, ਓਏ ਅਣਗਹਿਲੇ ਮੁੰਡਿਆ, ਦਿਲ ਖੋਲ ਕੇ ਨਿਵਾਸ ਨਾਲ ਖਾਸ। ਇਹ ਨਿਵਾਸ ਵਰਡ ਹੈ ਜਿਹੜਾ ਜੀ ਦੋ ਤਰੀਕੇ ਨਾਲ ਹੈ, ਇੱਕ ਤੇ ਖੁੱਲਾ ਹੋ ਕੇ ਖਾ, ਦੂਜਾ ਜਿਹੜਾ ਡਰਾਈਵਰ ਸੀ
ਉਹਦੇ ਨਾਲ ਖਾਸਾ। ਤੇ ਪਿੱਛੇ ਤੁਹਾਨੂੰ ਸ਼ਾਇਦ ਸੁਨੇਰਾ ਹੋਣਾ, ਹੁਣ ਬੱਦਲ ਗਰਜਣੇ ਸ਼ੁਰੂ ਹੋ ਗਏ ਹੈ। ਤੇ ਜੀ ਇਹ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਬਾਰਿਸ਼ ਜਿਹੜੀ ਹੁੰਦੀ ਹੈ ਨਾ ਜੀ, ਉਹ ਬੜਾ ਚੰਗਾ ਸਗਨ ਹੁੰਦਾ ਹੈ, ਮਿੱਟੀ ਘੱਟਾ ਥੱਲੇ ਬੈਠ ਜਾਂਦਾ ਹੈ। ਅੱਛਾ ਜੀ, ਅੱਗੇ ਸੁਣੋ ਜੀ। ਉਹ ਅਣਗਹਿਲੇ ਮੁੰਡਿਆ, ਦਿਲ ਖੋਲ ਕੇ ਨਿਵਾਸ ਨਾਲ ਖਾਸਾਂ, ਇਹ ਰੱਬ ਦਾ ਤੁੱਤ ਭੰਡਾਰ ਹੋਸਾਂ। ਫਿਰ ਆਖਰ ਚ ਮੈਨੂੰ ਕਹਿੰਦੇ ਹੈ, ਇਹ ਭੰਡਾਰਾ ਦਾਲ ਰੋਟੀ ਦਾ ਨਾ ਹੋਸਾਂ। ਇਹ ਭੰਡਾਰਾ ਦਾਲ ਰੋਟੀ ਦਾ ਨਾ ਹੋਸਾਂ, ਇਹ ਭੰਡਾਰਾ ਦਿਲ ਵਿੱਚ ਪਿਆਰ ਵਧਾਉਣ ਦਾ ਹੋਸਾਂ। ਵਾਹ 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 ਵਾਹ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਇਹ ਜਿਵੇਂ ਅਸੀਂ ਲੰਗਰ ਰਲ ਕੇ ਬੈਠ ਕੇ ਖਾਂਦੇ ਹਾਂ, ਲੇਕਿਨ ਉਸ ਤੋਂ ਇਹ ਦਾਲ ਰੋਟੀ ਨਹੀਂ, ਦਾਲ ਰੋਟੀ ਵੀ ਜ਼ਰੂਰੀ ਹੈ, ਲੇਕਿਨ ਇਹਦੇ ਵਿੱਚ ਇੱਕ ਪਰਪਸ ਹੈ। ਉਹ ਪਰਪਸ ਹੈਗਾ ਅਸੀਂ ਇੱਕ ਦੂਜੇ ਨਾਲ ਪਿਆਰ ਵਧਾਈਏ, ਮੁਹੱਬਤ ਵਧਾਈਏ, ਇੱਕ ਦੂਜੇ ਦੀ ਜਿਹੜੀ ਗਲਤੀਆਂ ਕੀਤੀਆਂ ਅਸੀਂ ਉਹਨਾਂ ਨੂੰ, ਕੁਝ ਸਾਨੂੰ ਨਜ਼ਰ ਵੀ ਦੂਜੇ ਪਾਸੇ ਕਰਨੀ ਪੈਣੀ ਹੈ। ਕਿਉਂਕਿ ਦੇਖੋ ਜੋ ਗਲਤੀਆਂ ਸਾਡੇ ਬਜ਼ੁਰਗਾਂ ਨੇ ਕੀਤੀਆਂ, ਅਸੀਂ ਅੱਜ ਕੱਲ ਦੀ ਜਿਹੜੀ ਨਸਲ ਹੈਗੀ ਹੈ ਉਹਨੂੰ ਉਹਦੇ ਬਾਰੇ ਰਿਸਪੌਂਸਿਬਲ ਨਹੀਂ ਕਰ ਸਕਦੇ। ਬਿਲਕੁਲ ਦੇਖੋ ਨਾ ਜੀ, ਸੋ ਜਿਵੇਂ ਫॉर ਐਗਜ਼ਾਮਪਲ ਮੈਨੂੰ ਪਤਾ ਹੈ ਕਿ ਚੜ੍ਹਦੇ ਪੰਜਾਬ ਵਿੱਚ ਬਹੁਤ ਸਾਰੇ ਲੋਕੀ ਇਹ ਸੋਚਦੇ ਆ ਕਿ ਜੋ ਮੁਗਲਾਂ ਨੇ ਅਤਿਆਚਾਰ ਕੀਤੇ ਸੀ, ਕਈ ਮੁਗਲ ਬੜੇ ਬੁਰੇ ਸੀ ਕਿ ਚੰਗੇ ਵੀ ਸੀ, ਜਿਹੜੇ ਉਹਨਾਂ ਨੇ ਅਤਿਆਚਾਰ ਕੀਤੇ ਸੀ, ਕਿ ਅੱਜ ਕੱਲ ਦੇ ਜਿਹੜੇ ਮੁਸਲਮਾਨ ਹੈਗੇ ਆ ਉਹ ਮੁਗਲਾਂ ਨੇ ਜੋ ਕੀਤਾ ਸੀ ਉਹਦੇ ਲਈ ਰਿਸਪੌਂਸਿਬਲ ਹੈਗੇ। ਉਹ ਗਲਤ ਗੱਲ। ਬੜੀ ਸੋਹਣੀ ਗੱਲ, ਬੜੀ ਸੋਹਣੀ ਗੱਲ। ਹਾਂਜੀ, ਉਹ ਸਾਨੂੰ ਛੱਡਣਾ ਪੈਣਾ, ਸਾਨੂੰ ਛੱਡਣਾ ਪੈਣਾ ਕਿ ਅੱਜ ਕੱਲ ਦੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਬਜ਼ੁਰਗਾਂ ਨੇ ਜੋ ਕੀਤਾ ਉਹਦੀ ਰਿਸਪੌਂਸ, ਜਿੰਨੀ ਦੇਰ ਅਸੀਂ ਇਹ ਗੱਲ ਨਹੀਂ ਛੱਡ ਸਕਦੇ, ਅਸੀਂ ਰਲ ਕੇ ਕਿਵੇਂ ਅੱਗੇ ਵਧਾਂਗੇ। ਦੇਖੋ ਮੈਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਦਾ ਜਾਵਾਂ। ਦੇਖੋ ਸਭ ਤੋਂ ਜ਼ਿਆਦਾ ਜ਼ੁਲਮ ਔਰੰਗਜ਼ੇਬ ਆਲਮਗੀਰ ਨੇ ਕੀਤੇ। ਔਰੰਗਜ਼ੇਬ ਆਲਮਗੀਰ ਦਾ ਬੇਸ਼ੱਕ ਰਿਲੀਜਨ ਮੁਸਲਿਮ ਸੀ, ਲੇਕਿਨ ਔਰੰਗਜ਼ੇਬ ਆਲਮਗੀਰ ਦਾ ਇਸ ਧਰਤੀ ਨਾਲ ਕੋਈ ਤਾਲੁਕ ਨਹੀਂ ਸੀ। ਉਹ ਬਾਹਰੋਂ ਆਇਆ ਹੋਇਆ। ਜਿਹੜਾ ਬਾਹਰ ਦਾ ਹਮਲਾਵਰ ਹੁੰਦਾ ਹੈ, ਉਹਦਾ ਮਜ਼ਹਬ ਜੋ ਵੀ ਹੁੰਦਾ ਹੈ, ਹਮਲਾਵਰ ਦੇ ਮਕਸਦ ਹੁੰਦਾ ਹੈ ਕਿ ਉੱਥੇ ਹਕੂਮਤ ਕਰਨੀ। ਉਹ ਜ਼ੁਲਮ ਦੇ ਨਾਲ, ਜਬਰ ਦੇ ਨਾਲ, ਜਿਸ ਤਰੀਕੇ ਨਾਲ ਮਰਜ਼ੀ ਕਰੇ, ਉਹਦਾ ਮਜ਼ਹਬ ਜੋ ਵੀ ਹੈ। ਔਰ ਇੱਥੇ ਮੈਂ ਇੱਕ ਹੋਰ ਗੱਲ ਵੀ ਕਰਨਾ ਕਿ ਜਿਹੜਾ ਜ਼ਾਲਿਮ ਹੁੰਦਾ ਹੈ ਉਹਦਾ ਕੋਈ ਮਜ਼ਹਬ ਨਹੀਂ ਹੁੰਦਾ। ਜਦੋਂ ਮਜ਼ਹਬ ਨੂੰ ਮੰਨ ਲਏਗਾ, ਉਹ ਸਿੱਖੀ ਹੋਏਗੀ, ਉਹ ਮੁਸਲਮਾਨ ਹੋਏਗਾ, ਕੋਈ ਹੋਰ ਮਜ਼ਹਬ ਹੋਏਗਾ, ਤੇ ਮਜ਼ਹਬ ਤੇ ਹਰ ਮਜ਼ਹਬ ਤੁਹਾਨੂੰ ਪਿਆਰ ਨਾਲ ਰਹਿਣਾ, ਲੋਕਾਂ ਦਾ ਆਦਰ ਕਰਨਾ, ਉਹ ਸਿਖਾਉਂਦਾ ਹੈ। ਦੁਨੀਆ ਦਾ ਕੋਈ ਮਜ਼ਹਬ ਐਸਾ ਨਹੀਂ ਹੈ ਜਿਹੜੀ ਤੁਹਾਨੂੰ ਮਾਰ ਦਾੜ ਦਿਖਾਉਂਦਾ ਔਰ ਕਹਿੰਦਾ ਹੈ ਕਿ ਤੁਸੀਂ ਇਨਸਾਨਾਂ ਨੂੰ ਮਾਰ ਦਿਓ। ਸੋ ਉਹ ਆਪਣੀ ਹਕੂਮਤ ਕਰਨ ਲਈ ਉਹ ਸਾਰਾ ਕੁਝ ਕਰਦੇ ਹਨ। ਔਰ ਅੱਗੇ ਫਿਰ ਇਹ ਸਾਨੂੰ ਨਹੀਂ ਕਹਿਣਾ, ਜੇ ਮਿਸਾਲ ਦੇ ਤੌਰ ਤੇ ਕਿਸੇ ਇੱਕ ਸਿੱਖ ਨੇ ਕਿਸੇ ਤੇ ਜ਼ੁਲਮ ਕਿਸੇ ਹੋਰ ਮਜ਼ਹਬ ਦੇ ਲੋਕ ਤੇ ਕੀਤਾ ਹੈ, ਤੇ ਹੁਣ ਆਉਣ ਵਾਲੀ ਨਸਲ ਉਸ ਨੂੰ ਇਹ ਕਹੇ ਕਿ ਸਿੱਖ ਬਹੁਤ ਬੁਰੇ ਹੁੰਦੇ ਨੇ। ਸਾਰੇ ਸਿੱਖ ਬੁਰੇ ਨਹੀਂ ਹੋਣਗੇ, ਉਸ ਇੱਕ ਬੰਦੇ ਦਾ ਕਰੈਕਟਰ ਬੁਰਾ ਹੋਏਗਾ। ਸੋ ਇਹ ਸਾਨੂੰ ਸਮਝਣ ਦੀ ਲੋੜ ਹੈ ਜੀ। ਪਲੀਜ਼ ਮੈਂ ਤੁਹਾਨੂੰ ਇੱਕ ਹੋਰ ਗੱਲ ਬਦਲ ਦੱਸਾਂ ਕਿ ਮੈਂ ਨਾ ਜਦੋਂ ਹਾਈ ਸਕੂਲ ਚ ਹੁੰਦਾ ਸੀ, ਮੈਂ ਸੈਂਟਰਲ ਅੰਮ੍ਰਿਤਸਰ ਪੜ੍ਹਦਾ ਹੁੰਦਾ ਸੀ, ਤੇ ਮੇਰਾ ਸਭ ਤੋਂ ਚੰਗਾ ਦੋਸਤ ਜਿਹੜਾ ਹੈਗਾ ਉਹਦਾ ਨਾਂ ਸੀ ਸ਼ੇਰ ਅਲੀ ਖਾਨ। ਮੈਂ ਪੜ੍ਹਾਈ 'ਚ ਬੜਾ ਤੇਜ਼ ਸੀ, ਉਹ ਸਪੋਰਟਸ ਬੜਾ ਤੇਜ਼ ਸੀ। ਅਸੀਂ ਦੋ ਆਪੋਜ਼ਿਟ ਸੀ, ਲੇਕਿਨ ਸਾਡੀ ਬੰਦੀ ਬੜੀ ਸੀ, ਦੋਸਤਾਂ ਬੜੀ ਯਾਰੀ ਸੀ ਸਾਡੀ ਤੋਂ। ਤੇ ਮੈਨੂੰ ਹੁਣ 40 ਸਾਲ ਹੋ ਗਏ ਉਹਨੂੰ ਮਿਲੇ। ਮੈਂ ਜੀ ਇਸ ਵੀਕਐਂਡ ਮੈਂ ਜਾ ਰਿਹਾ ਇਲਾਹਾਬਾਦ, ਉਹਨੂੰ ਨਹੀਂ ਪਤਾ ਕਿ ਮੈਂ ਆ ਰਿਹਾ। ਮੈਂ 40 ਸਾਲ ਤੋਂ ਬਾਅਦ ਆਪਣੇ ਦੋਸਤ ਮਿਲਣ ਜਾ ਰਿਹਾ। ਸਰਪ੍ਰਾਈਜ਼ ਦੋਸਤ, ਹਾਂਜੀ ਸਰਪ੍ਰਾਈਜ਼ 40 ਸਾਲ ਤੋਂ ਬਾਅਦ। ਮੈਂ ਜਦੋਂ ਸਕੂਲ 'ਚ ਹੁੰਦਾ ਸੀ ਸ਼ੇਰ ਅਲੀ ਖਾਨ ਦੇ ਨਾਲ, ਤੇ ਮੇਰੀ ਟੀਚਰ ਹੁੰਦੀ ਸੀ ਸਿੱਖ ਲੇਡੀ, ਮੈਂ ਨਾਮ ਉਹਦਾ ਭੁੱਲ ਗਿਆ। ਮੈਂ ਉਹਦੀ ਬਹੁਤ ਇੱਜ਼ਤ ਮਾਨ ਕਰਦਾ ਸੀ। ਉਹਨੇ ਇੱਕ ਦਿਨ ਕਿਤਾਬ 'ਚ ਵੀ ਇਹਦੇ ਬਾਰੇ ਮੈਂ ਲਿਖਿਆ। ਮੈਂ ਇੱਕ ਦਿਨ ਆਇਆ, ਉਹਨੇ ਮੈਨੂੰ ਬੁਲਾਇਆ ਆਪਣੇ ਦਫ਼ਤਰ, ਤੇ ਮੈਨੂੰ ਕਹਿੰਦੀ ਕਿ ਮੁਸਲਮਾਨ ਚੰਗੇ ਨਹੀਂ ਹੁੰਦੇ ਤੇ ਤੂੰ ਸ਼ੇਰ ਅਲੀ ਖਾਨ ਨਾਲ ਦੋਸਤੀ ਛੱਡ ਦੇ। ਤੇ ਮੈਂ ਆਪਣੇ ਮਨ ਵਿੱਚ ਸੋਚਿਆ, ਚਲੋ ਇੱਕ ਮੁਸਲਮਾਨ ਬੁਰਾ ਹੋ ਸਕਦਾ, 2 ਹੋ ਸਕਦੇ, 100 ਹੋ ਸਕਦੇ, ਲੱਖ ਹੋ ਸਕਦੇ, ਸਾਰੇ ਥੋੜਾ ਇਸਲਾਮੋਫੋਬੀਆ। ਉਹ ਜਿਹੜੀ ਮੇਰੀ ਟੀਚਰ ਹੈ, ਉਹ ਆਪਣਾ ਜਿਹੜਾ ਇਸਲਾਮੋਫੋਬੀਆ ਹੈ ਉਹ ਮੇਰੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਵੀਰ ਜੀ ਮੇਰੇ ਤੇ ਉਲਟਾ ਅਸਰ ਹੋਇਆ। ਮੈਂ ਜਿਹੜੀ ਇੱਜ਼ਤ ਟੀਚਰ ਦੀ ਕਰਦਾ ਸੀ ਉਹ ਮੈਂ ਕਰਨੀ ਛੱਡ ਦਿੱਤੀ। ਲੇਕਿਨ ਮੈਨੂੰ ਹੁਣ ਪਤਾ ਲੱਗਾ ਉਹ ਕਰ ਕੀ ਰਹੀ ਸੀ, ਜਿਹੜੇ ਉਹਦੇ ਦਿਲ ਵਿੱਚ ਮੁਸਲਮਾਨਾਂ ਦੇ ਅਗੇਂਸਟ ਜਿਹੜਾ ਪ੍ਰੈਜੁਡਿਸ ਸੀ, ਜੋ ਉਹ ਸੋਚਦੀ ਸੀ ਬੁਰਾ ਉਹਨਾਂ ਬਾਰੇ, ਉਹ ਮੇਰੇ ਉੱਪਰ ਪਾ ਰਹੀ ਸੀ। ਉਹ ਪੜਦਾ ਮੇਰੀ ਦੋਸਤੀ ਉਹਦੇ ਨਾਲ ਇੰਨੀ ਚੰਗੀ ਸੀ ਕਿ ਉਹ ਮੈਂ ਲੈ ਨਹੀਂ ਸਕਿਆ। ਸੋ ਜੀ ਇਹ ਜਿਹੜੀ ਚੀਜ਼ਾਂ ਹੈਗੀਆਂ, ਇਹ ਤੁਹਾਡੀ ਨਾ ਲਾਈਫ ਤੇ, ਕਿਉਂਕਿ ਨਾ ਇਹ ਤੁਹਾਡੀ ਲਾਈਫ ਦੇ ਤੁਹਾਡੀ ਜੜ੍ਹਾਂ ਹੈਗੀਆਂ, ਇਹ ਤੁਹਾਡੇ ਅੰਦਰ ਹੈ। ਤੁਸੀਂ, ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹ ਇਸੇ ਚੀਜ਼ਾਂ ਤੋਂ ਬਣੀ।
ਤੇ ਦੇਖੋ ਜੀ ਫਿਰ ਹੁਣ ਆਪਣਾ ਲਾਹੌਰ ਵਿੱਚ ਮੀਆਂ ਮੀਰ ਦੇ ਉੱਥੇ ਜਾਣਾ, ਇੱਥੇ ਜਿਹਦੀ ਨੀਂਹ ਆਪਣਾ ਪੰਜਵੇਂ ਪਾਤਸ਼ਾਹ ਨੇ, ਜਦੋਂ 5th ਗੁਰੂ ਸਾਹਿਬ ਨੇ ਦਰਬਾਰ ਸਾਹਿਬ ਅੰਮ੍ਰਿਤਸਰ, ਅਸੀਂ ਸਿੱਖ ਜਿਹੜੇ ਹੈਗੇ ਉਹਨੂੰ ਗੋਲਡਨ ਟੈਂਪਲ ਨਹੀਂ ਕਹਿੰਦੇ, ਗੋਲਡਨ ਟੈਂਪਲ ਦੇ ਅੰਗਰੇਜ਼ਾਂ ਦਾ ਵਰਡ ਦਿੱਤਾ ਹੋਇਆ ਹੈ। ਤੇ ਹੌਲੀ ਅਸੀਂ ਵੀਰ ਜੀ ਤੇ ਦੇਖੋ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿਹੜੇ ਸਾਨੂੰ ਲਫ਼ਜ਼ ਅੰਗਰੇਜ਼ਾਂ ਨੇ ਦਿੱਤੇ ਸੀ, ਉਹ ਕੋਲੋਨਾਈਜ਼ਰ ਸੀ, ਅਸੀਂ ਆਪਣਾ ਜਿਹੜਾ ਕਲਚਰ ਨੂੰ ਡੀਕੋਲੋਨਾਈਜ਼ ਕਰੀਏ। ਅਸੀਂ ਚੜ੍ਹਦਾ ਤੇ ਲਹਿੰਦਾ ਪੰਜਾਬ, ਉਹ ਦਰਬਾਰ ਸਾਹਿਬ ਅੰਮ੍ਰਿਤ ਨੀਂਹ ਰੱਖਣੀ ਸੀ। ਉਹਨਾਂ ਨੇ ਬਕਾਇਦਾ ਮੀਆਂ ਮੀਰ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਤੁਸੀਂ ਇਹਦੀ ਨੀਂਹ ਰੱਖੋ। ਫਿਰ ਜੀ ਜਦੋਂ ਲਾਹੌਰ ਸ਼ਹਿਰ ਵਿੱਚ ਇੱਥੇ ਪਿਛਲੇ ਪਾਸੇ ਮੇਰੇ ਖਿਆਲ ਫੋਟੋ 'ਚ ਹੈ ਨਹੀਂ, ਇੱਧਰ ਸਾਈਡ ਤੇ ਇੱਧਰ ਜੀ ਗੁਰਦੁਆਰਾ ਹੈਗਾ, ਗੁਰਦੁਆਰਾ ਡੇਰਾ ਸਾਹਿਬ, ਜਿੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਸੀ ਜੀ। ਵੀ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਵੀ ਜਦੋਂ ਮੀਆਂ ਮੀਰ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸੁਨੇਹਾ ਭੇਜਿਆ ਗੁਰੂ ਸਾਹਿਬ ਨੂੰ ਕਿ ਵੀ ਜਿਹੜਾ ਐਂਪਰਰ ਹੈਗਾ ਉਹਨੂੰ ਮੈਂ ਚਿੱਠੀ ਲਿਖਦਾ ਕਿ ਤੁਹਾਨੂੰ ਮਾਫ ਕਰ। ਤੇ ਕਹਿੰਦੇ ਹੈ ਕਿ ਪੰਜਵੇਂ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਨਹੀਂ, ਤੂੰ ਮੇਰਾ ਦੋਸਤ ਹੈ, ਲੇਕਿਨ ਰੱਬ ਦੀ ਰਜ਼ਾ ਹੈ ਉਹ ਪੂਰੀ ਹੋਣੀ ਚਾਹੀਦੀ। ਤੇ ਆਪਣੀ ਦੋਸਤ ਦੀ ਗੱਲ ਕਰਕੇ ਉਹਨਾਂ ਨੇ ਫਿਰ ਚਿੱਠੀ ਨਹੀਂ ਲਿਖੀ, ਲੇਕਿਨ ਆਪਣੀ ਦੋਸਤ ਦੀ ਮਦਦ ਲਈ ਉਹ ਤਿਆਰ ਸੀ। ਦੇਖੋ ਜੀ ਫਿਰ ਅੱਗੇ ਹੋਰ ਪਿੱਛੇ ਜਾਈਏ ਤੇ ਗੁਰੂ ਨਾਨਕ ਸਾਹਿਬ ਜਿਹੜੇ ਹੈਗੇ ਆ, ਉਹਨਾਂ ਨਾਲ ਦੇਖੋ ਜੀ ਉਹ ਆਪਣੇ ਰਾਏ ਭੋਜ ਦੀ ਤਲਵੰਡੀ ਉਹਦਾ ਜਨਮ ਹੋਇਆ, ਉਹ ਆਲਮੋਸਟ ਪੂਰੀ ਲਾਈਫ ਉੱਥੇ ਰਹੇ। ਸਾਰੀਆਂ ਅਲੱਗ-ਅਲੱਗ ਜਿਹੜੀ ਉਦਾਸੀਆਂ ਉਹ ਗਏ ਹੈ ਵਾਪਸ ਇੱਧਰ ਲਹਿੰਦੇ ਪੰਜਾਬ 'ਚ ਹੀ ਆਏ। ਫਿਰ ਜਦੋਂ ਅਲਟੀਮੇਟਲੀ ਜਾ ਕੇ ਸੈਟਲ ਕੀਤੇ ਆ, ਜਿੱਥੇ ਮੋਸਟਲੀ ਉਹਨਾਂ ਨੇ ਗੁਰਬਾਣੀ ਲਿਖੀ, ਜਿਹਨੂੰ ਅਸੀਂ ਮੰਨਦੇ ਹਾਂ ਧੁਰ ਦੀ ਬਾਣੀ, ਉਹ ਕਰਤਾਰਪੁਰ ਸਾਹਿਬ ਲਿਖੀ। ਠੀਕ ਹੈ ਜੀ। ਉਹਨਾਂ ਦੇ ਨਾਲ ਸਿਰਫ ਇੱਕ ਰਬਾਬੀ ਹੁੰਦਾ ਸੀ, ਆਪਣਾ ਭਾਈ ਮਰਦਾਨਾ ਜੀ। ਫੋਟੋਆਂ ਵਿੱਚ ਇੱਕ ਭਾਈ ਬਾਲਾ ਦਿਖਾਇਆ ਜਾਂਦਾ ਹੈ, ਲੇਕਿਨ ਹੁਣ ਉਹ ਪ੍ਰੂਵ ਹੋ ਗਿਆ ਕਿ ਭਾਈ ਬਾਲਾ ਜਿਹੜਾ ਹੈਗਾ ਉਹ ਹਿਸਟੋਰੀਕਲ ਫਿਕਸ਼ਨ ਹੈ, ਉਹ ਪਰਸਨ ਹੀ ਨੈਵਰ ਐਗਜ਼ਿਸਟਡ। ਤੇ ਉਹ ਜਦੋਂ ਅੰਗਰੇਜ਼ਾਂ ਦੇ ਟਾਈਮ ਤੋਂ ਬਾਅਦ ਇੱਕ ਜਨਮ ਸਾਖੀ ਆਈ ਸੀ, ਉਸ ਤੋਂ ਬਾਅਦ ਹੋਇਆ। ਸੋ ਬਾਬਾ ਗੁਰੂ ਨਾਨਕ ਸਾਹਿਬ ਨਾਲ ਹਮੇਸ਼ਾ ਇੱਕ ਭਾਈ ਮਰਦਾਨਾ ਹੁੰਦਾ ਸੀ। ਤੇ ਸਿੱਖਾਂ ਤੇ ਮੁਸਲਮਾਨਾਂ ਦੀ ਜਿਹੜੀਆਂ ਆਪਸ ਵਿੱਚ ਦੋਸਤੀ ਹੈ ਨਾ ਤੇ ਰਿਸ਼ਤੇ ਹੈ, ਉਹ ਬਹੁਤ ਡੂੰਘੇ ਹੈ, ਉਹ ਗੁਰੂ ਸਾਹਿਬਾਂ ਦੇ ਟਾਈਮ ਤੋਂ। ਇਹ ਵੀ ਇੱਕ ਮੈਨੂੰ ਬੜੀ ਹੈਰਾਨੀ ਦੀ ਗੱਲ ਪਤਾ ਲੱਗੀ, ਜਿਹੜੀ ਮੈਨੂੰ ਪਤਾ ਨਹੀਂ ਸੀ। ਇਸ ਵਾਰੀ ਜਦੋਂ ਆਇਆ ਮੈਨੂੰ ਪਤਾ ਲੱਗੀ। ਮੈਂ ਜੀ ਦੇਖੋ ਕੋਈ ਅਬਾਊਟ, ਮੈਂ ਹੁਣ ਮੇਰੇ 4-5 ਚੱਕਰ ਲੱਗ ਚੁੱਕੇ ਲਹਿੰਦਾ ਪੰਜਾਬ, ਮੈਂ ਘੱਟ ਤੋਂ ਘੱਟ 3 ਜਾਂ 4 ਹਜ਼ਾਰ ਲੋਕਾਂ ਨੂੰ ਮਿਲਿਆ ਹੋਵਾਂਗਾ। ਤੇ ਜੀ ਹਰ ਇੱਕ 10 ਬੰਦਿਆਂ ਵਿੱਚੋਂ 2 ਜਾਂ 3 ਇਹੋ ਜਿਹੇ ਬੰਦੇ ਆ ਜਿਹੜੇ ਮੈਨੂੰ ਕਹਿੰਦੇ ਕਿ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਨਾ ਜੀ, ਉਹ ਸਿੱਖ ਹੁੰਦੇ ਸੀ। ਮੈਂ ਜਦੋਂ ਪੁੱਛਦਾ, ਕਿਉਂਕਿ ਨਾ ਮੈਂ ਤੇ ਇੱਧਰ ਆਪਣਾ ਚੜ੍ਹਦੇ ਪੰਜਾਬ ਵਿੱਚ ਜੰਮਿਆ ਪਲਿਆ, ਮੈਨੂੰ ਹੁਣ 32 ਸਾਲ ਹੋ ਗਏ, ਅਮਰੀਕਾ ਗਏ, ਉੱਥੇ ਹੁਣ ਪੜ੍ਹਾਉਂਦਾ ਮੈਂ। ਤੇ ਇੱਥੇ ਕਹਿੰਦੇ ਆ ਕਿ ਜਿਹੜੇ ਸਿੱਖ ਪਾਕਿਸਤਾਨ ਰਹਿ ਗਏ ਸੀ ਨਾ ਜੀ, ਉਹ ਮੁਸਲਮਾਨ ਬਣ ਗਏ ਸੀ। ਲੇਕਿਨ ਜਦੋਂ ਮੈਂ ਆਪਣੇ ਦੋਸਤਾਂ ਨੂੰ ਪੁੱਛਦਾ, ਇਹ ਸਾਰੇ ਮੇਰੇ ਦੋਸਤ ਹੈ, ਮੈਂ ਜਦੋਂ ਪੁੱਛਦਾ ਉਹਨਾਂ ਨੂੰ ਕਿ ਜੀ ਇਹ ਕਦੋਂ ਬਣੇ ਸੀ, ਉਹ ਕਹਿੰਦੇ 1947 ਦੇ ਨਹੀਂ ਹੈਗੇ, ਉਸ ਤੋਂ 50, 60, 100 ਸਾਲ ਪਹਿਲੇ ਦੇ। ਤੇ ਫਿਰ ਜੀ ਇਹ ਤੇ ਮੈਂ ਧਿਆਨ ਨਾਲ ਦੇਖਿਆ, ਅੱਗੇ ਸਟੱਡੀ ਕੀਤਾ ਫੈਨੋਮੀਨਨ ਨੂੰ, ਤੇ ਮੋਸਟਲੀ ਉਹ ਕਹਿੰਦੇ ਹੈ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਨਾ ਜੀ, ਤੇ ਕਈ ਜਿਹੜੇ ਸਿੱਖ ਹੈਗੇ ਹੈ ਉਹ ਉਦੋਂ ਕਨਵਰਟ ਹੋ ਗਏ ਸੀ ਫਰੋਮ ਬੀਇੰਗ ਅ ਸਿੱਖ ਟੂ ਮੁਸਲਮਾਨ। ਇਹ ਗੱਲ ਹੋ ਰਹੀ ਹੈ ਜੀ ਲੇਟ 1800 ਦੀ ਤੇ ਅਰਲੀ 1900 ਦੀ ਗੱਲ। ਤੇ ਬਹੁਤ ਉਹ ਜਿਹੜੀ ਉਹਨਾਂ ਦੇ ਵਿੱਚ ਜਜ਼ਬਾਤ ਹੈਗੇ ਹੈ। ਮੇਰਾ ਇੱਕ ਦੋਸਤ ਹੈਗਾ, ਸ਼ਾਇਦ ਤੁਸੀਂ ਉਹਨੂੰ ਜਾਣਦੇ ਹੋਵੋਗੇ, ਉਹ ਕਹਿੰਦਾ ਮੇਰੀ ਦਾਦੀ ਸਿੱਖ ਸੀ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਗੁਰਮੁਖੀ ਕਿਉਂ? ਕਹਿੰਦੇ ਮੇਰੀ ਦਾਦੀ ਨੇ ਕੁੱਟ-ਕੁੱਟ ਕੇ ਪੜ੍ਹਾਈ ਮੈਨੂੰ ਗੁਰਮੁਖੀ। ਤੋ ਜੀ ਇੱਕ ਪਰਸਨਲ ਕਨੈਕਸ਼ਨ, ਇੱਕ ਤੇ ਕਨੈਕਸ਼ਨ ਹੈ ਨਾ ਜੀ ਸਾਡੇ ਸੂਫੀਆਂ ਦਾ, ਗੁਰੂ ਸਾਹਿਬਾਂ ਦਾ ਆਪਸ ਵਿੱਚ। ਦੂਜਾ ਇਹ ਵੀ ਸਾਡਾ ਕਨੈਕਸ਼ਨ ਹੈਗਾ ਹੈ ਕਿ ਬਹੁਤ ਸਾਰੇ ਜਿਹੜੇ ਚੜ੍ਹਦੇ ਲਹਿੰਦੇ ਪੰਜਾਬ ਵਿੱਚ ਬਹੁਤ ਸਾਰੇ ਮੁਸਲਮਾਨ ਪੰਜਾਬ ਦੇ ਜਿਹੜੇ ਮੁੰਡੇ ਆ, ਮੈਨੂੰ ਉਹਨਾਂ ਦੇ ਬਜ਼ੁਰਗ, ਉਹਨਾਂ ਨੂੰ ਯਾਦ ਹੈ ਕਿ ਮੇਰਾ ਦਾਦਾ ਜਾਂ ਦਾਦੀ ਜਾਂ ਪੜਦਾਦਾ ਜਾਂ ਪੜਦਾਦੀ ਜਾਂ ਉਸ ਤੋਂ ਪਹਿਲੇ ਬਜ਼ੁਰਗਾਂ ਨੇ ਦੱਸਿਆ ਹੈ ਕਿ ਉਹ ਸਿੱਖ ਜਿਹੜੀ ਆਪਸ ਦੋਸਤੀ ਹੈ ਨਾ ਜੀ, ਇਹ ਬੜੀ ਗੂੜੀ ਹੈ। ਅਸੀਂ ਜਿਹੜੀ ਲਾਈਨ ਬਾਰਡਰ ਦੀ ਹੈਗੀ ਹੈ ਨਾ ਜੀ, ਇਹ ਰਵੇਗੀ, ਲੇਕਿਨ ਇਸ ਲਾਈਨ ਨੂੰ ਅਸੀਂ ਪਿਆਰ ਦੀ ਲਾਈਨ ਮੰਨੀਏ, ਨਾ ਕਿ ਦੁਸ਼ਮਣ। ਬੜੀ ਸੋਹਣੀ ਗੱਲਬਾਤ।